ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇ ਵਾਲੀ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਵਾਲੇ ਯੂਨੀਵਰਸਿਟੀ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਅਲਗਰੋਵ, ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ, ਜਿਨ੍ਹਾਂ ਤੋਂ ਤੁਸੀਂ ਜੇਕਰ ਬੈਂਕ ਰਾਪਸੀ ਤੋਂ ਬਚਣਾ ਚਾਹੁੰਦੇ ਹੋ, ਕਰਜ਼ੇ ਦੇ ਵਿੱਚ ਫਸੇ ਹੋ, ਤਾਂ ਅੱਜ ਹੀ ਕਾਲ ਕਰੋ 1-888-888-9914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਅੱਜ ਫਿਰ ਇੱਕ ਵਾਰ ਜੋ US ਦੀ ਜਿਹੜੀ ਸਟਾਕ ਮਾਰਕੀਟ ਆ ਉਹ ਬਲੀਡ ਕਰ ਰਹੀ ਆ। ਡਾਓ ਜੋਨ ਇੰਡਸਟਰੀਅਲ 1300 ਦੇ ਕਰੀਬ ਪੁਆਇੰਟਸ ਆਲਰੇਡੀ ਡਿੱਗ ਚੁੱਕਾ ਹੈਗਾ। ਜੋ ਨੈਸਡੈਕ ਆ ਉਹ ਆਲਮੋਸਟ ਬੀਅਰ ਮਾਰਕੀਟ ਦੇ ਵਿੱਚ ਕਲੋਜ਼ ਹੋਊਗਾ ਤੇ ਸੈਲ ਆਫ ਚੱਲ ਰਹੀ ਆ। ਲੋਕ ਧੜਾ ਆਪਣੇ ਸਟਾਕ ਵੇਚ ਰਹੇ ਆ ਵੀ ਹੋਰ ਕਿਤੇ ਥੱਲੇ ਨਾ ਚਲੇ ਜਾਏ। ਡਾਓ ਜੋਨ ਇੰਡਸਟਰੀਅਲ ਐਵਰੇਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ 1300 ਪੁਆਇੰਟ ਯਾਨੀ ਕਿ 2.4% ਡਾਊਨ ਆ। ਤੇ ਇਸੇ ਤਰ੍ਹਾਂ S&P ਇੰਡੈਕਸ 4% ਦੇ ਕਰੀਬ ਡਾਊਨ ਹੈਗਾ। ਨੈਸਡੈਕ ਜੋ ਆ ਉਹ 3.8% ਦੇ ਕਰੀਬ ਡਾਊਨ ਹੈਗਾ। ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਟੈਕ ਕੰਪਨੀਜ਼ ਆ ਜੋ ਆਪਣਾ ਸਮਾਨ ਚਾਈਨਾ ਨੂੰ ਵੇਚਦੀਆਂ ਹੈਗੀਆਂ ਆ ਤੇ ਉਹਨਾਂ ਦੇ ਉੱਤੇ ਬਹੁਤ ਅੱਜ ਅਸਰ ਹੋ ਰਿਹਾ ਹੈਗਾ। ਕਾਰਨ ਕੀ ਆ? ਚਾਈਨਾ ਵਾਲਿਆਂ ਨੇ ਕੱਲ ਅਨਾਉਂਸ ਕਰ ਦਿੱਤਾ ਵੀ ਉਹ 34% ਟੈਰਿਫ ਅਮਰੀਕਨ ਚੀਜ਼ਾਂ ਦੇ ਉੱਤੇ ਵੀ ਲਾਉਣ ਜਾ ਰਹੇ ਹੈਗੇ ਆ। ਸੋ ਜੇ ਸਟਾਕ ਮਾਰਕੀਟ ਜਿਸ ਹਿਸਾਬ ਦੇ ਨਾਲ ਆਪਾਂ ਡਿਸਕਸ ਕਰ ਰਹੇ ਆ ਅੱਜ ਕਲੋਜ਼ ਹੁੰਦੀ ਆ ਤਾਂ ਇਹ ਬਹੁਤ ਡਾਊਨ ਹੋ ਗਈ, ਆਲਮੋਸਟ 21% ਡਾਊਨ ਹੋ ਗਈ ਦਸੰਬਰ ਦਾ ਜਿਹੜਾ ਰੈਕਡ ਸੀਗਾ ਉਹਦੇ ਨਾਲੋਂ। ਚਾਈਨਾ ਦੀ ਕਮਰਸ ਮਿਨਿਸਟਰੀ ਨੇ ਅੱਜ ਅਨਾਉਂਸ ਕੀਤਾ ਹੈ ਕਿ 34% ਟੈਰਿਫ US ਦੇ ਪ੍ਰੋਡਕਟਸ ਦੇ ਉੱਤੇ ਐਗਜ਼ੈਕਟਲੀ ਸੇਮ ਮੈਚ ਕੀਤਾ ਜੋ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਅਨਾਉਂਸ ਕੀਤਾ ਸੀ। 34% ਦੇ ਕਰੀਬ ਟੈਰਿਫ ਚਾਈਨਾ ਦੀਆਂ ਚੀਜ਼ਾਂ ਦੇ ਉੱਤੇ। ਟੈਕਨੋਲੋਜੀ ਸਟਾਕ ਬਲੀਡ ਕਰ ਰਿਹਾ ਇਸ ਵੇਲੇ। ਆਈਫੋਨ, ਐਪਲ ਦੇ ਸ਼ੇਅਰ 3% ਡਾਊਨ ਆ। ਪੂਰੇ ਹਫਤੇ ਦੇ ਵਿੱਚ 10% ਦੇ ਕਰੀਬ ਐਪਲ ਦੇ ਸ਼ੇਅਰ ਡਾਊਨ ਜਾ ਚੁੱਕੇ ਹੈਗੇ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਵੈਲਵੈਦਰ ਜੋ NVIDIA ਆ ਉਹਨਾਂ ਨੇ ਪੁੱਲ ਬੈਕ ਕੀਤਾ 6% ਦੇ ਕਰੀਬ। ਟੈਸਲਾ 9% ਹੋਰ ਡਾਊਨ ਗਈ ਆ। ਟੈਸਲਾ ਦੇ ਬਾਰੇ ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਇਹ ਕਹਿ ਰਹੇ ਆ ਵੀ ਟੈਸਲਾ ਦਾ ਸਾਲ ਵੀ ਲੱਗਦਾ ਹੈ ਵੀ ਡਾਊਨ ਹੀ ਰਹੇਗਾ। ਸੋ ਨੈਸਡੈਕ ਇਸ ਟਾਈਮ ਦੇ ਉੱਤੇ 15,893.10 ਦੇ ਲਾਗੇ ਛਾਗੇ ਹੈਗਾ ਆ। ਸੋ ਕਾਫੀ ਚੇਂਜਸ ਆ ਰਹੀ ਆ ਪਰ ਝਟਕਾ ਜਿਹੜਾ ਆ ਬਹੁਤ ਵੱਡਾ ਲੱਗਾ ਆ ਕਿਉਂਕਿ ਮੈਨੂੰ ਲੱਗਦਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਨਹੀਂ ਸੀ ਆਸ ਵੀ ਚਾਈਨਾ ਵਾਲੇ ਵੀ ਜਿਹੜਾ ਰਿਟੈਲੀਏਟ ਕਰੂਗੇ। ਸੋ ਕਿਉਂਕਿ ਉਹਨਾਂ ਨੇ ਰਿਟੈਲੀਏਟ ਨਹੀਂ ਕੀਤਾ, ਇਹ ਵੀ ਕਹਿ ਦਿੱਤਾ ਵੀ ਅਪ੍ਰੈਲ 10 ਤੋਂ ਇਹ ਸਾਰਾ ਕੁਝ ਲਾਗੂ ਹੋ ਜਾਊਗਾ। ਆਪਣੇ ਅਮਰੀਕਾ ਦੇ ਵਿੱਚ ਜਿਹੜੇ ਅਮਰੀਕਾ ਵੱਲੋਂ ਵੱਖ-ਵੱਖ ਮੁਲਕਾਂ ਦੇ ਚੀਜ਼ਾਂ ਦੇ ਉੱਤੇ ਟੈਰਿਫ ਲਾਏ ਗਏ ਆ ਉਹ 5 ਅਪ੍ਰੈਲ ਨੂੰ ਲਾਗੂ ਹੋਣੇ ਹੈਗੇ ਆ। ਸੋ ਚਾਈਨਾ ਵਾਲਿਆਂ ਦਾ 10 ਅਪ੍ਰੈਲ ਨੂੰ ਲਾਗੂ। ਹਾਂਜੀ ਬਿਲਕੁਲ। ਉਧਰ ਦੂਜੇ ਪਾਸੇ ਇਸੇ ਦਰਮਿਆਨ ਜਦੋਂ ਸਟਾਕ ਮਾਰਕੀਟ ਇਸ ਤਰ੍ਹਾਂ ਡਿੱਗ ਰਹੀ ਹੈ ਤਾਂ ਚਾਈਨਾ ਨੇ 34% ਟੈਰਿਫ ਲਾ ਦਿੱਤਾ ਹੈ
ਲੋਕ ਤੇ ਅਮਰੀਕਨ ਅਖਬਾਰਾਂ ਜਿਹੜੀਆਂ ਉਹ ਚਰਚਾ ਕਰ ਰਹੀਆਂ ਵੀ ਭਾਰਤ ਜਿਹੜਾ ਆਪਣੇ ਆਪ ਨੂੰ ਇੱਕ ਉੱਭਰਦੀ ਇਕੋਨਮੀ ਪੇਸ਼ ਕਰਦਾ ਸੀਗਾ ਵੀ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਨਿਵੇਸ਼ ਕਰਨ ਵਾਲਾ ਜੇਕਰ ਕੋਈ ਥਾਂ ਜਾਂ ਖਪਤਕਾਰਾਂ ਦੀ ਅਸੀਂ ਮੰਡੀ ਹੈ, ਤਾਂ ਉਸ ਮਾਮਲੇ ਦੇ ਵਿੱਚ ਵੀ ਭਾਰਤ ਦੀ ਹੁਣ ਹਾਲਾਤ ਕੋਈ ਬਹੁਤੇ ਸਾਜ਼ਗਾਰ ਨਹੀਂ ਰਹਿਣ ਵਾਲੇ। ਪਰ ਅੱਜ ਦੀ ਨਿਊਯਾਰਕ ਟਾਈਮਜ਼ ਦੇ ਵਿੱਚ ਇੱਕ ਰਿਪੋਰਟ ਜਿਹੜੀ ਉਹ ਧਿਆਨ ਮੰਗਦੀ ਹੈ, ਜਿਹੜੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਕਹੀ ਜਾ ਸਕਦੀ ਹੈ। ਉਹ ਰਿਪੋਰਟ ਕਰ ਰਹੇ ਨੇ ਕਿ ਬੇਸ਼ੱਕ ਜਿਹੜੀਆਂ ਇਹ ਟਰੰਪ ਟੈਰਿਫ ਵਾਰ ਦਾ ਫੀਅਰ ਆ ਜਾਂ ਸਟਾਕ ਮਾਰਕੀਟ ਥੱਲੇ ਨੂੰ ਜਾ ਰਹੀ ਆ, ਪਰ ਬਾਵਜੂਦ ਇਸ ਦੇ ਜਿਹੜੀਆਂ ਯੂਐਸ ਦੇ ਵਿੱਚ ਜੌਬ ਰਿਪੋਰਟਸ ਆ ਉਹ ਇਹ ਦੱਸਦੀਆਂ ਕਿ ਜਿਹੜੀ ਗਰੋਥ ਆ ਆਉਣ ਵਾਲੇ ਟਾਈਮ ਦੇ ਵਿੱਚ ਸਟਰੋਂਗ ਹੋ ਸਕਦੀ ਹੈ। ਮਤਲਬ ਕਿ ਜਿਹੜਾ ਅਮਰੀਕਾ ਦਾ ਨੌਕਰੀ ਬਾਜ਼ਾਰ ਆ ਜਿਹੜਾ, ਉਹਦੇ ਹਵਾਲੇ ਦੇ ਨਾਲ ਉਹਦੇ ਉੱਤੇ ਨਾ ਤਾਂ ਟ੍ਰੇਡ ਵਾਰ ਦਾ ਤੇ ਨਾ ਹੀ ਸਟਾਕ ਮਾਰਕੀਟ ਦੇ ਇਸ ਹੇਠਾਂ ਜਾਣ ਦੀ ਜਿਹੜੀ ਗਿਰਾਵਟ ਆ ਉਹ ਦਰਜ ਨਹੀਂ ਕੀਤੀ ਜਾ ਰਹੀ। ਅਸਲ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜੇ ਨਿਊਯਾਰਕ ਟਾਈਮਜ਼ ਜਿਹੜਾ ਦਾਅਵਾ ਕਰ ਰਹੇ ਨੇ, ਉਹ ਕਹਿੰਦੇ ਕਿ ਜੇਕਰ ਅਸੀਂ ਦੂਜੇ ਮੁਲਕਾਂ ਦੇ ਨਾਲ ਕੰਪੇਅਰ ਕਰਦੇ ਹਾਂ ਯੂਐਸ ਇਕਨੋਮੀ ਨੂੰ ਜਾਂ ਉੱਥੋਂ ਦੇ ਜੌਬ ਦੇ ਤਰੀਕਿਆਂ ਦੇ ਬਾਰੇ ਜਾਂ ਜੌਬ ਦੇ ਮੌਕਿਆਂ ਦੇ ਬਾਰੇ, ਤਾਂ ਯੂਐਸ ਹਲੇ ਵੀ ਕਈ ਦੁਨੀਆ ਦੀਆਂ ਹੋਰ ਅਰਥ ਵਿਵਸਥਾ ਨਾਲੋਂ ਜਿਹੜੀਆਂ ਦੂਜੇ ਨੰਬਰ ਦੀਆਂ ਨੇ ਜਾਂ ਤੀਜੇ ਨੰਬਰ ਦੀਆਂ ਨੇ, ਚੌਥੇ ਨੰਬਰ ਨਾਲ ਤਾਂ ਕੰਪੈਰੀਜ਼ਨ ਹੀ ਨਹੀਂ ਕਰਦੇ, ਤਾਂ ਉਹਨਾਂ ਦੇ ਨਾਲੋਂ ਹਲੇ ਵੀ ਬਿਹਤਰ ਹੈ। ਨਾਲ ਹੀ ਉਹ ਕਹਿੰਦੇ ਨੇ ਕਿ ਸਟਾਕ ਜਿਹੜਾ ਉਹ ਡਿੱਗਣ ਜਾ ਰਿਹਾ, ਪਰ ਰਿਸਕ ਜਿਹੜਾ ਉਹ ਹਾਇਰ ਇਨਫਲੇਸ਼ਨ ਦਾ, ਮਾਫ ਕਰਨਾ, ਉਹ ਹਲੇ ਵੀ ਬਰਕਰਾਰ ਆ। ਮਤਲਬ ਇਹ ਨਹੀਂਗਾ ਵੀ ਸਟਾਕ ਡਿੱਗ ਪਿਆ ਜਾਂ ਟੈਰਿਫ ਵਾਰ ਦੇ ਨਤੀਜੇ ਆ ਰਹੇ ਆ ਤੇ ਜੇਕਰ ਨੌਕਰੀਆਂ ਪੈਦਾ ਹੋ ਰਹੀਆਂ ਤਾਂ ਇਨਫਲੇਸ਼ਨ ਨਹੀਂ ਆਊਗੀ, ਪਰ ਉਹ ਕਹਿੰਦੇ ਨੇ ਕਿ ਇਹਦੇ ਨਾਲੋਂ ਅਸੀਂ ਹਲੇ ਵੀ ਭੱਜਦੇ ਨਹੀਂਗੇ। S&P ਦਾ ਉਹਨਾਂ ਨੇ ਹਵਾਲਾ ਦਿੱਤਾ ਤਾਜ਼ਾ ਕੁਝ ਘੰਟਿਆਂ ਦਾ ਜਾਂ ਤਾਜ਼ਾ ਕੁਝ ਦਿਨਾਂ ਦਾ, ਇਹਦੇ ਨਾਲ ਨੈਸਡੈਕ ਦਾ ਤੇ ਹੋਰ ਜਿਹੜੀਆਂ ਕਾਫੀ ਡਾਟਾ ਉਹਨਾਂ ਨੇ ਖੰਗਾਲ ਕੇ ਜਿਹੜੀ ਰਿਪੋਰਟ ਤਿਆਰ ਕੀਤੀ ਆ। ਤੇ ਨਾਲ ਹੀ ਉਹਨਾਂ ਦਾ ਇਹ ਦਾਅਵਾ ਕਿ ਉਹ ਕਹਿੰਦੇ ਕਿ ਬੇਸ਼ੱਕ ਹਾਲਾਤ ਇਹ ਹੋ ਚੁੱਕੇ ਨੇ, ਹਾਂ ਇਹ ਤੋਂ ਜ਼ਰੂਰ ਉਹ ਮੁਨਕਰ ਨਹੀਂ ਹੋ ਰਹੇ ਆਪਣੀ ਰਿਪੋਰਟ ਦੇ ਵਿੱਚ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜੌਬ ਮਾਰਕੀਟ ਤੇ ਵੀ ਇਹਦਾ ਪਰਛਾਵਾਂ ਪੈਣ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਜੀ ਸੋ ਬਹੁਤ ਸਾਰੇ ਲੋਕ ਟੈਰਿਫ ਦੇ ਉਲਟ ਵੀ ਆ, ਟੈਰਿਫ ਦੇ ਹੱਕ ਦੇ ਵਿੱਚ ਵੀ ਹੈਗੇ ਆ, ਪਰ ਹੁਣ ਇੱਥੇ ਜੋ ਲੋਕ ਬਿਜ਼ਨਸ ਕਰਦੇ ਆ, ਕੰਪਨੀਆਂ ਆ ਜੀ, ਉਹਨਾਂ ਨੂੰ ਸੋਚਣਾ ਪਊਗਾ ਵੀ ਉਹ ਅਮਰੀਕਨ ਮੇਡ ਪ੍ਰੋਡਕਟ ਹੀ ਯੂਜ਼ ਕਰਨ ਤਾਂ ਬਹੁਤ ਫਾਇਦਾ ਹੋਊਗਾ। ਇੱਕ ਇਦਾਂ ਦੀ ਜੋ ਰੈਸਟੋਰੈਂਟ ਚੇਨ ਆ, ਇਨ ਐਂਡ ਆਊਟ ਦੇ ਉੱਤੇ ਕਹਿੰਦੇ ਵੀ 1 ਸੈਂਟ ਦਾ ਵੀ ਅਸਰ ਨਹੀਂ ਹੋਊਗਾ, ਕਿਉਂਕਿ ਜਿੰਨੇ ਵੀ ਇਨਗਰੀਡੀਐਂਟਸ ਉਹ ਯੂਜ਼ ਕਰਦੇ ਆ, ਜਿੰਨੇ ਵੀ ਤੇਲ, ਫਰਾਈਆਂ ਲਈ ਪੋਟੈਟੋਜ਼ ਜਾਂ ਕੁਝ ਵੀ, ਉਹ ਸਾਰਾ ਅਮਰੀਕਾ ਗਰੋਨ ਹੀ ਹੈਗਾ, ਅਮਰੀਕਾ ਦਾ ਹੀ ਹੈਗਾ। ਸੋ ਇਸ ਕਰਕੇ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਪਊਗਾ। ਪਰ ਟਾਰਗੇਟ, ਵਾਲਮਾਰਟ, ਇਦਾਂ ਦੇ ਸਟੋਰ ਜਿਹੜੇ ਆ ਜੋ ਸਮਾਨ ਚਾਈਨਾ ਤੋਂ ਖਰੀਦਦੇ ਆ, ਹੋਰ ਮੁਲਕਾਂ ਤੋਂ ਖਰੀਦਦੇ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਜੋ ਪਾਵਲ ਹੈਗੇ ਆ, ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਸਿਗਨਲ ਨਹੀਂ ਦਿੱਤਾ ਵੀ ਇੰਟਰਸਟ ਰੇਟ ਨੂੰ ਕੱਟ ਕੀਤਾ ਜਾਊਗਾ, ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜੇਰੋਮੀ ਪਾਵਲ, ਪਰ ਉਹ ਕਹਿੰਦੇ ਵੀ ਅਸੀਂ ਵੇਟ ਕਰਾਂਗੇ ਵੀ ਕੀ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਕਹਿੰਦੇ ਵੀ ਫੈਡ ਚੇਅਰ ਪਾਵਲ ਨੇ ਕਿਹਾ ਵੀ ਲਾਰਜਰ ਦੈਨ ਐਕਸਪੈਕਟਡ ਟੈਰਿਫ ਦਾ ਮਤਲਬ ਇਹ ਆ ਵੀ ਇਨਫਲੇਸ਼ਨ ਜ਼ਿਆਦਾ ਹੋਊਗੀ। ਇਹਦੇ ਸੰਬੰਧ ਦੇ ਵਿੱਚ ਅੱਜ ਰੋਇਟਰਸ ਨੇ ਵੀ ਕਾਫੀ ਵੱਡਾ ਆਰਟੀਕਲ ਛਾਪਿਆ ਹੈਗਾ। ਜੀ ਬਿਲਕੁਲ, ਤੇ ਉਧਰ ਦੂਜੇ ਪਾਸੇ ਜਿਹੜੀ ਚਰਚਾ ਇਹ ਵੀ ਹੈ, ਜਿਹੜੇ ਪੋਲੀਟੀਕਲ ਤੇ ਦੂਜੇ ਜਿਹੜੇ ਅਖਬਾਰਾਂ ਨੇ ਅਮਰੀਕਾ ਦੀਆਂ ਉੱਦਮੀ ਜਾਂ ਕਹਿ ਲਈਏ ਕਿ ਐਂਟਲਾਂਟਿਕ ਵਰਗੇ ਅਦਾਰੇ ਨੇ ਜਿਹੜੇ ਅਕਸਰ ਹੀ ਸਰਕਾਰਾਂ ਦੇ ਕ੍ਰਿਟਿਸਿਜ਼ਮ ਲਈ ਜਾਣੇ ਜਾਂਦੇ ਨੇ, ਉਹਨਾਂ ਨੇ ਇਸ ਟ੍ਰੇਡ ਵਾਰ ਦੇ ਦਰਮਿਆਨ, ਇਹਨਾਂ ਜਿਹੜੇ ਸ਼ੇਅਰ ਮਾਰਕੀਟ ਡਿੱਗਣ ਦੇ ਦਰਮਿਆਨ ਜਾਂ ਅਮਰੀਕਨ ਇਕਨੋਮੀ ਦੇ ਆંકੜਿਆਂ ਦੇ ਦਰਮਿਆਨ, ਉਹਨਾਂ ਨੇ ਕਿਹਾ ਕਿ ਫਾਰਮਰ ਜਿਹੜੇ ਨੇ ਉਹ ਹੈਰਾਨ ਨਹੀਂ ਗੇ ਟ੍ਰੇਡ ਵਾਰ ਤੋਂ, ਪਰ ਉਹ ਕਹਿੰਦੇ ਕਿ ਇਸ ਟਾਈਮ ਜਿਹੜੀ ਹਾਲਾਤ ਆ ਉਹ ਵਰਸ ਹੋ ਸਕਦੇ ਆ। ਨਾਲ ਹੀ ਉਹਨਾਂ ਨੇ ਹਵਾਲਾ ਦਿੱਤਾ, ਉਹ ਕਹਿੰਦੇ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ, ਉਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਸਪੈਂਡ ਕੀਤੇ ਸੀਗੇ ਬੇਲ ਆਊਟ ਕਰਨ ਲਈ ਫਾਰਮਰਸ ਨੂੰ, ਜਦੋਂ ਉਹਨਾਂ ਦੀ ਫਸਟ ਜਿਹੜੀ ਟ੍ਰੇਡ ਵਾਰ ਸੀ ਉਹਨਾਂ ਸਮਿਆਂ ਦੇ ਵਿੱਚ। ਤੇ ਨਾਲ ਹੀ ਉਹ ਕਹਿੰਦੇ ਕਿ ਇਸ ਦੇ ਨਾਲ ਐਗਰੀਕਲਚਰਲ ਜਿਹੜਾ ਐਕਸਪੋਰਟ ਆ ਉਹ ਹਰਟ ਹੋਇਆ ਸੀਗਾ, ਪਰ ਇਹ ਕਹਿੰਦੇ ਕਿ ਨਵੇਂ ਜਿਹੜੇ ਨਿਊ ਟੈਰਿਫ ਆ ਉਹ ਕਹਿੰਦੇ ਕਿ ਹੁਣ ਫਾਰਮਰਸ ਲਈ ਵਰਸ ਸਾਬਤ ਹੋ ਸਕਦੇ ਆ ਆਉਣ ਵਾਲੇ ਟਾਈਮ ਦੇ ਵਿੱਚ। ਤੇ ਨਾਲ ਹੀ ਉਹ ਕਹਿੰਦੇ ਕਿ ਜਿਹੜੀ ਫਾਰਮ ਇਕਨੋਮੀ ਆ ਉਹ ਸ਼ਿਫਟਡ ਡਰਾਮੈਟਿਕਲੀ ਹੋਈ ਹੈ ਚੇਂਜ 2018 ਤੋਂ। ਹਾਈਅਰ ਇਨਫਲੇਸ਼ਨ, ਉਹ ਕਹਿੰਦੇ ਕਿ ਹਲੇ ਵੀ ਜਿਹੜਾ ਫਰਟੀਲਾਈਜ਼ਰ ਦੇ ਖਰਚੇ ਆ, ਸੀਡ ਹੈ ਜਾਂ ਹੋਰ ਇਨਪੁਟ ਜਿਹੜੀਆਂ ਕੋਸਟ ਨੇ, ਉਹ ਲਗਾਤਾਰ ਇਨਕਰੀਜ਼ ਹੋ ਰਹੀਆਂ ਨੇ। ਨਾਲ ਹੀ ਉਹ ਕਹਿੰਦੇ ਕਿ ਜਿਹੜੇ ਲੋਨ ਆ, ਐਨੂਅਲ ਆਪਰੇਟਿੰਗ ਲੋਨ ਆ, ਉਹ ਵੀ 8% ਜਿਹੜਾ ਉਹ ਇਸ ਸਾਲ ਵੱਧ ਦੇਖਿਆ ਗਿਆ। ਸੋਇਆਬੀਨ ਤੇ ਜਾਂ ਹੋਰ ਜਿਹੜੇ ਪ੍ਰੋਡਕਟਸ ਨੇ, ਉਹਨਾਂ ਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਹੁਣ ਜਿਹੜੀਆਂ ਗਲੋਬਲ ਮਾਰਕੀਟ ਹੈ, ਸੋਇਆਬੀਨ ਜਿਹੜੀ ਕਿ ਬ੍ਰਾਜ਼ੀਲ ਬਹੁਤ ਵੱਡੇ ਪੱਧਰ ਤੇ ਉਤਪਾਦ ਕਰਦਾ ਹੈ, ਅਰਜਨਟੀਨਾ ਜਿਹੜਾ ਉਤਪਾਦ ਕਰਦਾ ਹੈ, ਉਹ ਹੁਣ ਵੱਡੇ ਕੰਪੀਟੀਟਰ ਸਾਬਤ ਹੋਣਗੇ ਯੂਐਸ ਦੇ ਲਈ। ਤੇ ਆਪਾਂ ਇਹ ਵੀ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਵੀ ਜਿਹੜਾ ਬਦਾਮ ਤੱਕ ਜਿਹੜਾ ਕੈਲੀਫੋਰਨੀਆ ਦੇ ਵਿੱਚ ਪੈਦਾ ਹੁੰਦਾ, ਜਾਂ ਗਾਰਲਿਕ ਕੈਲੀਫੋਰਨੀਆ ਦਾ ਦੁਨੀਆ ਭਰ ਦੇ ਵਿੱਚ ਜਾਂਦਾ, ਇਹਨੂੰ ਕਟੋਰਾ ਕਿਹਾ ਜਾਂਦਾ ਫੂਡ ਦਾ ਕਈ ਮਾਮਲਿਆਂ ਦੇ ਵਿੱਚ, ਤਾਂ ਉਹਨਾਂ ਦੇ ਵੀ ਉੱਤੇ ਕਹਿੰਦੇ ਕਿ ਅਸਰ ਪੈਣ ਤੋਂ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। 60 ਕੰਟਰੀਜ਼ ਨੇ ਜਿੱਥੇ ਅਮਰੀਕਨ ਜਿਹੜਾ ਫਾਰਮਰ ਆ ਆਪਣਾ ਪ੍ਰੋਡਕਟ ਅੱਡ-ਅੱਡ ਤਰੀਕਿਆਂ ਦੇ ਨਾਲ ਵੇਚਦਾ, ਹੁਣ ਉਹਦੀ ਜਿਹੜੀ ਇਹ ਦਰ ਆ ਉਹ ਜ਼ਰੂਰ ਪ੍ਰਭਾਵਿਤ ਹੋਊਗੀ।
ਜੀ। ਅਗਲੀ ਖਬਰ ਸਾਊਥ ਕੋਰੀਆ ਤੋਂ ਆ ਰਹੀ ਹੈ। ਸਾਊਥ ਕੋਰੀਆ ਦਾ ਤੁਹਾਨੂੰ ਯਾਦ ਹੋਊਗਾ ਵੀ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਸ ਨੂੰ ਇੰਪੀਚ ਕੀਤਾ ਗਿਆ ਸੀ ਤੇ ਹੁਣ ਕੋਰਟ ਨੇ ਉਹਨੂੰ ਜਿਹੜਾ ਐਜ਼ ਏ ਪ੍ਰੈਜ਼ੀਡੈਂਟ ਰਿਮੂਵ ਕਰ ਦਿੱਤਾ ਹੈਗਾ ਯੂਨ ਸਕਿਓਲ ਕਿਉਂਕਿ ਇਸਨੇ ਮਾਰਸ਼ਲ ਲਾ ਡਿਕਲੇਅਰ ਕੀਤਾ ਸੀ ਦਸੰਬਰ ਮਹੀਨੇ ਦੇ ਵਿੱਚ। ਉਹ ਤੋਂ ਬਾਅਦ ਬਹੁਤ ਵੱਡੇ ਪ੍ਰੋਟੈਸਟ ਹੋਏ ਵਿਦ ਕੁਝ ਘੰਟਿਆਂ ਦੇ ਵਿੱਚ ਹੀ ਉਸਨੇ ਮਾਰਸ਼ਲ ਲਾ ਨੂੰ ਖਤਮ ਕਰ ਦਿੱਤਾ, ਪਰ ਉਸ ਨੂੰ ਇੰਪੀਚ ਕੀਤਾ ਗਿਆ ਤੇ ਹੁਣ 60 ਦਿਨਾਂ ਦੇ ਵਿੱਚ ਉੱਥੇ ਜਿਹੜੀਆਂ ਇਲੈਕਸ਼ਨਸ ਹੋਣਗੀਆਂ ਕਿਉਂਕਿ ਪ੍ਰੋਟੈਸਟ ਬਹੁਤ ਜ਼ਿਆਦਾ ਹੋਏ ਸੀ। ਯੂਐਸ ਦਾ ਬਹੁਤ ਵੱਡਾ ਐਲਾਈ ਮੁਲਕ ਹੈਗਾ, ਦੋਸਤ ਮੁਲਕ ਹੈਗਾ ਤੇ ਜੋ ਪੋਲੀਟੀਕਲ ਟਰਮੋਇਲ ਉੱਥੇ ਹੋਇਆ ਤੇ ਉਹਦਾ ਅਸਰ ਬਹੁਤ ਜ਼ਿਆਦਾ ਪੈਂਦਾ ਹੈਗਾ। ਸੋ ਸਿਓਲ ਨੂੰ ਜੋ ਸਾਊਥ ਕੋਰੀਆ ਆ ਕਹਿੰਦੇ ਪਈ ਇਹਨਾਂ ਨੇ ਜੋ ਨਾਰਥ ਕੋਰੀਆ ਤੋਂ ਬਚਣ ਦੇ ਲਈ ਸਟਰੋਂਗ ਮੁਲਕ ਹੋਣਾ ਚਾਹੀਦਾ, ਇਸੇ ਕਰਕੇ ਸਾਊਥ ਕੋਰੀਆ ਨੂੰ ਯੂਐਸ ਵੀ ਜੋ ਕਾਫੀ ਜ਼ਿਆਦਾ ਜਿਹੜੀ ਸਪੋਰਟ ਆ ਉਹ ਦਿੰਦਾ ਹੈਗਾ। ਸੋ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਜੂਨ ਸਕ ਯੇਓਲ ਉਸ ਨੂੰ ਆਫਿਸ ਤੋਂ ਹੁਣ ਰਿਮੂਵ ਕਰ ਦਿੱਤਾ ਗਿਆ ਹੈ। ਜੀ ਬਿਲਕੁਲ, ਅਗਲੀ ਜਿਹੜੀ ਗੱਲ ਕਰੀਏ ਉਹ ਅਮਰੀਕਾ ਦੇ ਵਿੱਚ ਲਗਾਤਾਰ ਮੌਸਮ ਦੇ ਜਿਹੜੇ ਹਾਲਾਤ ਬਦਲ ਰਹੇ ਨੇ, ਜਿਹੜਾ ਇਲਾਕਿਆਂ ਦੇ ਵਿੱਚ ਦੱਸਦੇ ਆ ਕਿ ਡੈਥ ਟੋਲ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ। ਸਾਊਥ ਤੇ ਮਿਡ ਵੈਸਟ ਦੇ ਇਲਾਕਿਆਂ ਦੇ ਵਿੱਚ ਜਿਹੜਾ ਕਿ ਕਮਿਊਨਿਟੀ ਨੇ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਵਿਚਰਦੀਆਂ, ਉਹਨਾਂ ਦੀਆਂ ਜਿਹੜੇ ਹਾਲਾਤ ਨੇ ਉਹ ਕੋਈ ਬਹੁਤੇ ਸਾਜ਼ਗਾਰ ਨਹੀਂ ਗੇ। ਐਟਲੀਸਟ ਕਹਿੰਦੇ 33 ਮਿਲੀਅਨ ਜਿਹੜੇ ਲੋਕ ਨੇ ਉਹ ਹਲੇ ਵੀ ਫਲੱਡ ਵਾਚ ਦੇ ਅੰਡਰ ਨੇ ਤੇ 11 ਸਟੇਟ ਜਿਹੜੀਆਂ ਨੇ ਨੈਸ਼ਨਲ ਵੈਦਰ ਸਰਵਿਸ ਦੇ ਦੱਸਣ ਦੇ ਮੁਤਾਬਕ ਉਹਨਾਂ ਦੇ ਲਈ ਹੁਣ ਜਿਹੜਾ ਅਲਾਰਮ ਆ ਉਹ ਹਾਈ ਫਲੈਸ਼ ਫਲੱਡਿੰਗ ਦਾ ਜਿਹੜਾ ਉਹ ਵੱਧ ਚੁੱਕਿਆ ਤੇ ਰਿਸਕ ਜਿਹੜਾ ਉਹ ਵੀ ਹਾਈ ਹੋ ਚੁੱਕਿਆ। ਦੱਸਦੇ ਆ ਕਿ ਜਿਹੜੇ ਪਹਿਲਾਂ ਟੋਰਨਾਡੋ ਆਏ ਸੀਗੇ ਉਹਨਾਂ ਦੇ ਵਿੱਚ ਦੱਸਦੇ ਆ ਕਿ ਇਹ ਪਟੋਸੀ, ਮੈਜ਼ੂਰੀ, ਸੈਲਮਰ, ਟੈਨਸੀ ਤੇ ਲੇਕ ਸਿਟੀ ਤੇ ਅਰਕਨਸਾਸ ਦੇ ਇਲਾਕੇ ਜਿਹੜੇ ਉਹ ਜ਼ਿਆਦਾ ਪ੍ਰਭਾਵਿਤ ਹੋਏ ਸੀਗੇ। ਇਸ ਟਾਈਮ ਉਹ ਕਹਿੰਦੇ ਕਿ ਇਹਨਾਂ ਦਾ ਦਾਇਰਾ ਜਿਹੜਾ ਹੋਰ ਵੱਡਾ ਹੋ ਸਕਦਾ ਤੇ ਦੱਸਦੀ ਕਿ ਜਿਹੜਾ 5 ਡੈਥਸ ਰਿਪੋਰਟ ਹੋਈਆਂ ਨੇ ਟੈਨਸੀ ਦੇ ਵਿੱਚ ਤੇ ਇਹਦੇ ਨਾਲ ਮਿਜ਼ੂਰੀ ਤੇ ਹੋਰ ਇੰਡੀਆਨਾ ਦੇ ਵਿੱਚ ਜਿਹੜੀ ਹਾਲੇ ਤੱਕ ਇੱਕ ਡੈਥ ਹੋਈ ਆ। 33 ਮਿਲੀਅਨ ਲੋਕ ਨੇ ਇਹਨਾਂ ਟੋਰਨਾਡੋ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਕਿ ਪ੍ਰਭਾਵਿਤ ਹੋਣਗੇ ਤੇ ਮਿਲੀਅਨਸ ਲੋਕ ਉਹ ਨੇ ਜਿਨ੍ਹਾਂ ਦੀ ਜਿਹੜੀ ਗਿਣਤੀ ਆ ਉਹ ਉਹਨਾਂ ਲੋਕਾਂ ਦੇ ਵਿੱਚ ਆ ਜਿਨ੍ਹਾਂ ਨੂੰ ਪਾਵਰ ਆਊਟੇਜ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ। ਦੱਸਿਆ ਜਾ ਰਿਹਾ ਕਿ ਕੈਂਟਕੀ ਦੇ ਕੁਝ ਇਲਾਕੇ ਨੇ ਜਾਂ ਅਰਕਨਸਾਸ ਦੇ ਜਿਹੜੇ ਕਿ ਵੈਸਟਰਨ ਕੈਂਟਕੀ ਦੇ ਜਿੱਥੇ 5 ਇੰਚ ਜਿਹੜੀ ਰੇਨ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ ਜਿਹੜੀ ਦਰਜ ਉਹ ਕੀਤੀ ਗਈ ਆ ਤੇ ਆਉਣ ਵਾਲੇ 24 ਘੰਟਿਆਂ ਦੇ ਵਿੱਚ ਵੀ ਉਹ ਕਹਿੰਦੇ ਕਿ ਇਸ ਤੋਂ ਵੀ ਜ਼ਿਆਦਾ ਹੋ ਸਕਦਾ, ਜਿਹਦੇ ਨਾਲ ਹੜ੍ਹਾਂ ਦਾ ਖਤਰਾ ਜਿਹੜਾ ਉਹ ਬਰਕਰਾਰ ਹੈ। ਦਰਜਨਾਂ ਭਰ ਜਿਹੜੇ ਰੀਵਰ ਨੇ, ਦਰਿਆ ਨੇ ਜਾਂ ਪਾਣੀ ਦੇ ਸੋਮੇ ਨੇ ਉਹ ਇਸ ਟਾਈਮ ਐਕਸਪੈਕਟਡ ਜਿਹੜੀ ਉਹਨਾਂ ਦੀ ਰੀਚ ਆ ਉਹਦੇ ਤੋਂ ਉੱਤੇ ਚੱਲ ਰਹੇ ਨੇ, ਜਿਹਦੇ ਕਰਕੇ ਜਿਹੜੀ ਫਲੱਡ ਸਟੇਜ ਆ ਉਹ ਕਹਿੰਦੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਗੰਭੀਰ ਵੀ ਹੋ ਸਕਦੀ ਆ। ਕਹਿੰਦੇ ਕਿ ਜਿਹੜਾ ਸਦਰਨ ਪਲੇਨਸ ਆ ਜਾਂ ਹੋਰ ਮਿਡ ਐਟਲਾਂਟਿਕ ਦੇ ਇਲਾਕੇ ਆ ਜਾਂ ਹੋਰ ਉਹਨਾਂ ਦੇ ਵਿੱਚੋਂ ਹਲੇ ਵੀ ਜਿਹੜਾ ਖਤਰਾ ਉਹ ਬਰਕਰਾਰ ਹੈ ਇਸ ਤਰ੍ਹਾਂ ਦੇ ਮੌਸਮ ਦਾ ਜਾਂ ਬਰਫੀਲੇ ਮੌਸਮ ਦਾ ਜਾਂ ਮੀਂਹ ਦੇ ਮੌਸਮ ਦਾ, ਜਿਹੜਾ ਕਿ ਜਿਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਦੇ ਨਾਲ ਨੈਸ਼ਨਲ ਵੈਦਰ ਸਰਵਿਸਿਜ਼ ਜਿਹੜੀਆਂ ਇੰਡੀਆਨਾ ਪੁਲਿਸ ਦੇ ਵਿੱਚ ਨੇ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੁਝ ਘੰਟੇ ਨੇ ਉੱਥੇ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਰੈਸ਼ ਰਿਪੋਰਟਸ ਜਿਹੜੀਆਂ ਨੇ ਚਾਹੇ ਉਹ ਜਰਮਨ ਟਾਊਨ ਤੋਂ ਨੇ, ਟੈਨਸੀ ਤੋਂ ਨੇ ਜਾਂ ਮੈਂਫਿਸ ਤੋਂ ਨੇ, ਸਾਊਥ ਈਸਟ ਦੇ ਜਿਹੜੇ ਕੁਝ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਜਿਹੜੀਆਂ ਦੱਸਦੇ ਆ ਕਿ 4 ਇੰਚ ਹੋਰ ਜਿਹੜਾ ਮੀਂਹ ਆ ਉਹ ਪੈ ਸਕਦਾ। ਤੇ ਜੇਕਰ ਪਹਿਲਾਂ ਹੀ ਮੀਂਹ ਦਾ ਜਾਂ ਹਨੇਰੀਆਂ ਦਾ ਜਾਂ ਟੋਰਨਾਡੋ ਦਾ ਸਾਹਮਣਾ ਕਰ ਰਹੇ ਇਲਾਕਿਆਂ ਦੇ ਵਿੱਚ ਮੀਂਹ ਪੈਂਦਾ ਤਾਂ ਉਹ ਕਹਿੰਦੇ ਕਿ ਹੋਰ ਵੀ ਜਿਹੜੀ ਜ਼ਿਆਦਾ ਵਸੋਂ ਆ ਉਹ ਪ੍ਰਭਾਵਿਤ ਹੋ ਸਕਦੀ ਹੈ। ਤੇ ਇਹਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਲੇਕ ਸਿਟੀ ਹੈ ਜਿਹੜੀ ਉਹ ਮੈਕਸੀਮਮ ਜਿਹੜੀਆਂ ਇਸ ਟਾਈਮ ਹਵਾਵਾਂ ਉੱਥੇ ਚੱਲ ਰਹੀਆਂ ਨੇ 150 ਮੀਲ ਪ੍ਰਤੀ ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਨੇ ਤੇ ਕਈ ਇਲਾਕੇ ਤਾਂ ਇਹੋ ਜਿਹੇ ਨੇ ਸੈਲਮਰ ਦੇ ਇਲਾਕੇ ਦੇ ਵਿੱਚ ਜਿੱਥੇ ਇਹਨਾਂ ਦੀ ਜਿਹੜੀ ਸਪੀਡ ਆ ਉਹ 160 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀ ਕਾਊਂਟ ਆ ਉਹ ਕੀਤੀ ਗਈ ਹੈ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਕਮੇਡੀਅਨ ਰਸਲ ਬ੍ਰਾਂਡ ਆ, ਕਾਫੀ ਮਸ਼ਹੂਰ ਕਮੇਡੀਅਨ ਹੈਗਾ, 49 ਸਾਲਾਂ ਦੇ ਕਰੀਬ। ਉਹਨੂੰ ਚਾਰਜ ਕੀਤਾ ਗਿਆ ਰੇਪ ਤੇ ਅਸੌਲਟ ਦੇ ਕੇਸ ਦੇ ਵਿੱਚ ਯੂਕੇ ਦੇ ਵਿੱਚ। ਇਹ ਕਮੇਡੀਅਨ ਕਾਫੀ ਜੋ ਫਾਰ ਰਾਈਟ ਹੈਗਾ, ਟਰੰਪ ਐਡਮਿਨਿਸਟ੍ਰੇਸ਼ਨ, ਟਰੰਪ ਉਹਨਾਂ ਦਾ ਕਾਫੀ ਸਪੋਰਟਰ ਆ। ਪਿਛਲੇ ਦਿਨਾਂ ਦੇ ਵਿੱਚ ਇਹਦੀ ਕਾਫੀ ਲੰਬੀ ਇੰਟਰਵਿਊ ਵੀ ਫੌਕਸ ਚੈਨਲ ਦੇ ਉੱਤੇ ਸ਼ਾਨ ਹੈਨਿਟੀ ਦੇ ਨਾਲ ਹੋਈ ਸੀ ਤੇ ਉਹਦੀਆਂ ਜਿਹੜੀਆਂ ਰਾਈਟ ਲੀਨਿੰਗ ਪੋਲੀਟੀਕਲ
ਥਾਟਸ ਹੈਗੇ ਆ ਉਹ ਉਹਨੇ ਉੱਥੇ ਡਿਸਕਸ ਕੀਤੇ ਸੀ। ਉਹ ਕਹਿੰਦਾ ਵੀ ਮੈਂ ਕੱਟੜ ਕ੍ਰਿਸਚੀਅਨ ਹੈਗਾ ਤੇ ਮੈਨੂੰ ਪਹਿਲਾਂ ਜ਼ਰੂਰ ਡਰੱਗ ਦੀ ਪ੍ਰੋਬਲਮ ਸੀ, ਉਹ ਬਾਅਦ ਦੇ ਵਿੱਚ ਉਸਨੇ ਡਰੱਗ ਲੈਣੀ ਛੱਡ ਦਿੱਤੀ। ਸੋ ਐਕਟਰ ਤੇ ਪੋਲੀਟੀਕਲ ਪੰਡਿਤ ਰਸਲ ਬ੍ਰੈਂਡ, ਇਹਦੇ ਉੱਤੇ ਹੁਣ ਮਲਟੀਪਲ ਚਾਰजेस ਰੇਪ ਤੇ ਸੈਕਸ਼ੂਅਲ ਅਸੌਲਟ ਦੇ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਅਨਾਉਂਸ ਕੀਤਾ ਹੈ, ਲਾਏ ਗਏ ਹੈਗੇ ਆ, ਜੋ ਲਗਭਗ 6 ਸਾਲਾਂ ਦੇ ਦੌਰਾਨ ਵਾਪਰੇ ਸੀਗੇ। ਸੋ ਇਹ ਕ੍ਰਿਮੀਨਲ ਚਾਰजेस ਅਨਾਉਂਸ 1.5 ਸਾਲ ਤੋਂ ਬਾਅਦ ਜਦੋਂ ਉਸ ਨੂੰ ਅਕਿਊਜ਼ ਕੀਤਾ ਗਿਆ ਸੀ ਸੈਕਸ਼ੂਅਲ ਮਿਸਕੰਡਕਟ ਦੇ ਸੰਬੰਧ ਦੇ ਵਿੱਚ 4 ਬੀਬੀਆਂ ਵੱਲੋਂ, ਜੋ 2023 ਦੇ ਵਿੱਚ, ਉਸ ਤੋਂ ਬਾਅਦ ਹੁਣ ਲਾਏ ਗਏ ਹੈਗੇ ਆ। ਪੁਲਿਸ ਇਨਕੁਆਇਰੀ ਹੋਈ ਸੀ ਤੇ ਵੱਖ-ਵੱਖ ਜਗ੍ਹਾ ਦੇ ਉੱਤੇ, ਵੱਖ-ਵੱਖ ਟਾਈਮ ਦੇ ਉੱਤੇ ਇਸਨੇ ਜੋ ਬੀਬੀਆਂ ਦੇ ਨਾਲ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਦੁਰਵਿਵਹਾਰ ਉਹ ਕੀਤੇ ਹੈਗੇ ਆ। ਬ੍ਰੈਂਡ ਨੂੰ ਚਾਰਜ ਕੀਤਾ ਗਿਆ 1 ਕਾਊਂਟ ਆਫ ਰੇਪ, 1 ਕਾਊਂਟ ਆਫ ਇਨਡੀਸੈਂਟ ਅਸੌਲਟ, 1 ਕਾਊਂਟ ਆਫ ਓਰਲ ਰੇਪ, 2 ਕਾਊਂਟਸ ਆਫ ਸੈਕਸ਼ੂਅਲ ਅਸੌਲਟ। ਪੁਲਿਸ ਨੇ ਕਿਹਾ ਕਿ 1999 ਦੇ ਵਿੱਚ ਵੀ ਰੇਪ ਵਾਪਰਿਆ ਸੀ ਬੌਰਨਮouth ਏਰੀਆ ਦੇ ਵਿੱਚ, ਤੇ ਇੱਕ ਬੀਬੀ ਨੂੰ ਉਹਦਾ ਸੈਕਸ਼ੂਅਲੀ ਅਸੌਲਟ ਕੀਤਾ ਗਿਆ ਸੀ ਵੈਸਟਮਿਨਿਸਟਰ ਏਰੀਆ ਆਫ ਲੰਡਨ ਦੇ ਵਿੱਚ 2004 ਤੇ 2005 ਦੇ ਵਿੱਚ। ਸੋ ਹੁਣ ਕਾਫੀ ਜ਼ਿਆਦਾ ਜਿਹੜੇ ਇਹਦੇ ਤੇ ਚਾਰजेस ਲੱਗੇ ਹੈਗੇ ਆ। ਬਹੁਤ ਹੀ ਮਸ਼ਹੂਰ ਅਮਰੀਕਾ ਦਾ ਇਹ ਕਮੇਡੀਅਨ ਹੈਗਾ ਆ ਰਸਲ ਬ੍ਰੈਂਡ। ਜੀ ਬਿਲਕੁਲ। ਲੰਘੇ ਦਿਨਾਂ ਦੇ ਵਿੱਚ ਜਿਹੜੀ ਇੱਕ ਹਰਜੋਤ ਸਿੰਘ ਖਾਲਸਾ ਜੀ ਨੇ ਖਬਰ ਸਾਂਝੀ ਕੀਤੀ ਸੀ, ਤੁਹਾਡੇ ਸਾਰਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਇਮੀਗ੍ਰੇਸ਼ਨ ਦੀਆਂ ਖਬਰਾਂ ਦੇ ਦਰਮਿਆਨ, ਕਿ ਜਿਹੜਾ ਇੱਕ ਬੰਦਾ ਹੈ ਕਿਲਮਰ ਐਬਰਗੋ ਗਾਰਸੀਆ, ਉਹਨੂੰ ਗਲਤੀ ਦੇ ਨਾਲ ਡਿਪੋਰਟ ਕਰਤਾ ਸੀਗਾ ਐਲ ਸੈਲਵਾਡੋਰ ਦੇ ਵਿੱਚ। ਉਹਦੇ ਨਾਲ ਜੁੜੀ ਇੱਕ ਖਬਰ ਆ ਰਹੀ ਹੈ ਕਿ ਉਹਦੇ ਮਾਮਲੇ ਦੇ ਵਿੱਚ ਹੁਣ ਜਿਹੜੀ ਇੱਕ ਫੈਡਰਲ ਜੱਜ ਤੋਂ ਪੁੱਛਿਆ ਉੱਥੋਂ ਦੇ ਲਾਇਰ ਨੇ ਕਿ ਇਹ ਜਿਹੜਾ ਮਾਮਲਾ ਇਹ ਕਿਉਂ ਹੈ ਤੇ ਕਦੋਂ ਉਹਨੂੰ ਯੂਐਸ ਵਾਪਸ ਲਿਆਂਦਾ ਜਾਊਗਾ। ਇੱਕ ਤਾਂ ਇਸ ਖਬਰ ਉੱਤੇ ਆਪਾਂ ਚਰਚਾ ਜਿਹੜੀ ਆ ਉਹ ਜ਼ਰੂਰ ਕਰਾਂਗੇ। ਉਹ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਪ੍ਰਵੀਨ ਜੀ ਕਾਫੀ ਖਬਰਾਂ ਸਾਂਝੀਆਂ ਹੈਗੀਆਂ, ਹਾਂਜੀ ਬਿਲਕੁਲ, ਉਹ ਆਪਾਂ ਬ੍ਰੇਕ ਤੋਂ ਬਾਅਦ ਕਰਨੀ ਹੈ। ਜੀ ਤੇ ਇੱਕ ਹਾਂਜੀ ਜੀ ਤੁਸੀਂ ਕੰਟੀਨਿਊ ਕਰੋ ਜੀ। ਸੋ ਇੱਕ ਹਰਮੀਤ ਕੌਰ ਢਿੱਲੋਂ ਦੇ ਸੰਬੰਧ ਵਿੱਚ ਜ਼ਰੂਰ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਹਰਮੀਤ ਕੌਰ ਢਿੱਲੋਂ ਦੀ ਕਨਫਰਮੇਸ਼ਨ ਹੋ ਗਈ ਹੈਗੀ ਆ ਅਸਿਸਟੈਂਟ ਅਟਾਰਨੀ ਜਨਰਲ ਫਾਰ ਸਿਵਲ ਰਾਈਟਸ। ਆਪਣੇ ਸਾਰੇ ਪੰਜਾਬੀ ਹਰਮੀਤ ਕੌਰ ਢਿੱਲੋਂ ਨੂੰ ਜਾਣਦੀ ਆ, ਬੇ ਏਰੀਏ ਦੇ ਰਹਿਣ ਵਾਲੇ ਆ, ਰਿਪਬਲਿਕਨ ਆ, ਟਰੰਪ ਐਡਮਿਨਿਸਟ੍ਰੇਸ਼ਨ ਦੇ ਬੜੇ ਸਪੋਰਟਰ ਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਵੀ ਉਹ ਵਕੀਲ ਰਹੇ ਹੈਗੇ ਆ। ਉਹਨਾਂ ਦਾ ਵਿਰੋਧ ਕਾਫੀ ਜ਼ਿਆਦਾ ਇੰਡੀਆ ਦੇ ਜਿਹੜੇ ਚਮਚੇ ਹੈਗੇ ਆ ਉਹਨਾਂ ਵੱਲੋਂ ਕੀਤਾ ਗਿਆ ਸੀ, ਪਰ ਉਹਨਾਂ ਦੀ ਜਿਹੜੀ ਕੱਲ ਆ ਉਹ ਕਨਫਰਮੇਸ਼ਨ ਹੋ ਗਈ ਆ ਤੇ ਬਹੁਤ ਸਾਰੀਆਂ ਜਿਹੜੀਆਂ ਪੰਜਾਬੀ ਕਮਿਊਨਿਟੀ ਦੇ ਜਾਣੇ ਪਛਾਣੇ ਲੋਕ ਹੈਗੇ ਆ ਉਹ ਵਧਾਈਆਂ ਵੀ ਦੇ ਰਹੇ ਆ। ਪੰਜਾਬੀ ਰੇਡੀਓ ਯੂਐਸਏ ਵੱਲੋਂ ਵੀ ਹਰਮੀਤ ਕੌਰ ਢਿੱਲੋਂ ਨੂੰ ਪਹਿਲੀ ਜੋ ਅਸਿਸਟੈਂਟ ਅਟਾਰਨੀ ਜਨਰਲ ਸਿਵਲ ਰਾਈਟਸ ਦੀ ਬਣੀ ਆ, ਪੰਜਾਬੀ ਮੂਲ ਦੀ ਕੁੜੀ ਕੋਈ ਆਪਣੀ, ਤੇ ਉਹਨੂੰ ਜਿਹੜੀਆਂ ਆ ਬਹੁਤ ਬਹੁਤ ਵਧਾਈਆਂ। ਜੀ ਬਿਲਕੁਲ, ਉਹ ਡੌਜ ਨੂੰ ਜਿਹੜਾ ਸਿਵਲ ਰਾਈਟਸ ਦੀ ਡਿਵੀਜ਼ਨ ਨੂੰ ਉਹ ਲੀਡ ਕਰਨਗੇ ਤੇ ਬਹੁਤ ਵੱਡੀ ਖਬਰ ਆ। ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਕਿਹਾ ਹੀ ਆ ਵੀ ਉੱਥੇ ਹੁਣ ਉਹਨਾਂ ਦਾ ਕਈਆਂ ਦਾ ਜਿਹੜੇ ਭਗਤ ਨੇ ਮੋਦੀ ਸਰਕਾਰ ਦੇ ਉਹਨਾਂ ਦਾ ਮਰਨ ਹੋਇਆ ਪਿਆ। ਕਿਹੋ ਜੀ ਚਰਚਾ ਚੱਲ ਰਹੀ ਹੈ ਜਾਂ ਹਰਮੀਤ ਕੌਰ ਢਿੱਲੋਂ ਜੀ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਕੁਝ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਖਾਸ ਖਬਰਾਂ ਨੇ, ਖਾਸ ਜਿਹੜੀਆਂ ਜਾਣਕਾਰੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬ੍ਰੇਕ ਤੋਂ ਪਾਰ ਆ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹਨਾਂ ਦੇ ਉੱਤੇ ਡਿਟੇਲ ਦੇ ਨਾਲ ਆਪਾਂ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ, ਤੇ ਆਪਣੇ ਨਾਲ ਬ੍ਰੇਕ ਤੋਂ ਪਾਰ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਖਾਲਸਾ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਬਿਲਕੁਲ, ਅਹਿਮ ਖਬਰਾਂ ਦਾ ਰੁਖ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗਲਤੀ ਸੁਧਾਰ ਲਈ ਆਪਾਂ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ ਦੋ ਸਪਾਂਸਰ ਜਿਹੜੇ ਆ ਉਹ ਛੁੱਟ ਗਏ ਸੀਗੇ ਆਪਣੇ ਨਾਲ, ਗਰੇਵਾਲ ਟਰੈਵਲ ਵਾਲੇ, ਜਿਨ੍ਹਾਂ ਤੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ ਤੇ ਹੋਰ ਸਰਵਿਸਿਜ਼ ਲੈ ਸਕਦੇ ਹੋ। OCI ਕਾਰਡ ਲੈਣਾ, ਪਾਸਪੋਰਟ ਬਣਾਉਣਾ ਜਾਂ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਸਰਵਿਸ ਲੈਣੀ ਆ ਤਾਂ ਯੂਬਾ ਸਿਟੀ ਦੇ ਵਿੱਚ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 530 751 7605 ਦੇ ਉੱਤੇ। ਤੇ ਇਹਦੇ ਨਾਲ ਟਰੱਕ ਕੇਅਰ ਸਰਵਿਸ, ਜਿਹੜੇ ਕਿ 24 ਘੰਟੇ 7 ਦਿਨ ਔਨ ਰੋਡ ਸਰਵਿਸ ਵੀ ਦਿੰਦੇ ਨੇ। ਟ੍ਰੇਸੀ ਮੰਟੀਕਾ ਸਟਾਕਟਨ ਦੇ ਇਲਾਕਿਆਂ ਦੇ ਵਿੱਚ, ਬਿੰਦਾ ਟਿੱਬਾ ਕਬੱਡੀ ਕੱਪ ਵਾਲੇ ਜਿਹੜਾ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 209 936 8644 ਦੇ ਉੱਤੇ। ਤੇ ਇਹਨਾਂ ਤੋਂ ਤੁਸੀਂ ਵੈਲਡਿੰਗ ਕਰਵਾ ਸਕਦੇ ਹੋ, ਟਰੱਕ ਟ੍ਰੇਲਰ ਰਿਪੇਅਰ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ, ਫਿਊਲ ਡਿਲੀਵਰੀ ਤੋਂ ਲੈ ਕੇ ਬ੍ਰੇਕਸ ਤੱਕ ਦਾ ਹਰ ਤਰ੍ਹਾਂ ਦਾ ਕੰਮ ਇਹ ਕਰਦੇ ਨੇ। ਸੋ ਹੁਣ ਆਪਾਂ ਰੁੱਖ ਖਬਰਾਂ ਦਾ ਕਰਦੇ ਹਾਂ ਜੀ ਹਰਜੋਤ ਸਿੰਘ ਜੀ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਡਿਸਕਸ ਕਰ ਰਹੇ ਸੀ, ਹਰਮੀਤ ਕੌਰ ਢਿੱਲੋਂ ਜੋ ਕਨਫਰਮ ਹੋਏ ਹੈਗੇ US ਦੀ ਸੈਨੇਟ ਨੇ ਉਹਨਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਦਾ ਜੋ ਸਿਵਲ ਰਾਈਟ ਡਿਵੀਜ਼ਨ ਉਸ ਦਾ ਅਟਾਰਨੀ ਜਨਰਲ ਅਪਾਇੰਟ ਕੀਤਾ ਹੈਗਾ। 52 ਵੋਟਾਂ ਉਹਨਾਂ ਦੇ ਹੱਕ ਸੀ, 45 ਉਹਨਾਂ ਦੇ ਵਿਰੋਧ ਦੇ ਵਿੱਚ ਸੀਗੀਆਂ। ਸਿਵਲ ਰਾਈਟ ਡਿਵੀਜ਼ਨ ਜਿਹੜੀ ਜਸਟਿਸ ਡਿਪਾਰਟਮੈਂਟ ਦੀ ਸਭ ਤੋਂ ਵੱਡੀ ਤੇ ਬਹੁਤ ਹੀ ਜ਼ਿਆਦਾ ਪ੍ਰਭਾਵਫੁਲ ਬ੍ਰਾਂਚ ਹੈਗੀ ਆ, ਜੋ ਫੈਡਰਲ ਸਟੈਚੂਜ਼ ਜਿਹੜੇ ਹੁੰਦੇ ਆ ਉਹਨਾਂ ਨੂੰ ਇਨਫੋਰਸ ਕਰਦੀ ਆ, ਤੇ ਕਿਸੇ ਤਰ੍ਹਾਂ ਦੀ ਕਿਸੇ ਦੇ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ ਔਨ ਦਾ ਬੇਸਿਸ ਆਫ ਰੇਸ, ਕਲਰ, ਸੈਕਸ, ਡਿਸੇਬਿਲਿਟੀ ਜਾਂ ਰਿਲੀਜਨ ਜਾਂ ਨੈਸ਼ਨਲ ਓਰੀਜਨ ਦੇ ਉੱਤੇ। ਤੇ ਹਰਮੀਤ ਕੌਰ ਢਿੱਲੋਂ ਇਹ ਇੱਕ ਬਹੁਤ ਵੱਡਾ ਰੋਲ ਹੈਗਾ ਉਹਨਾਂ ਦਾ, ਕਿਉਂਕਿ ਖਾਸ ਕਰਕੇ ਵੋਟਿੰਗ ਰਾਈਟਸ ਨੂੰ ਲੈ ਕੇ ਵੀ ਕਈ ਜਗ੍ਹਾ ਦੇ ਉੱਤੇ ਹੁਣ ਲੜਾਈ ਚੱਲ ਰਹੀ ਹੈਗੀ ਆ। 20 ਦੇ ਕਰੀਬ ਸਟੇਟਾਂ ਨੇ ਲਾਸੂਟ ਵੀ ਫਾਈਲ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ, ਪੁਲਿਸ ਰਿਫਾਰਮਸ ਨੂੰ ਲੈ ਕੇ, ਰਿਲੀਜੀਅਸ ਲਿਬਰਟੀ ਨੂੰ ਲੈ ਕੇ, ਤੇ ਐਕਸੈਸ ਟੂ ਦਾ ਪਬਲਿਕ ਅਕੋਮੋਡੇਸ਼ਨਸ। ਸੋ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਹੈ ਉਸ ਤੋਂ ਪਹਿਲਾਂ ਵੀ ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਸੀ ਤੇ ਹੁਣ ਕਨਫਰਮ ਹੋ ਚੁੱਕੇ ਹੈਗੇ ਆ। ਸੋ ਉਹਨਾਂ ਨੇ ਪਿਛਲੇ ਲੰਮੇ ਸਮੇਂ ਦੇ ਵਿੱਚ ਆਪਣਾ ਸਿਵਲ ਲਿਬਰਟੀਜ਼ ਦੇ ਉੱਤੇ, ਖਾਸ ਕਰਕੇ ਫ੍ਰੀ ਸਪੀਚ ਦੇ ਉੱਤੇ, ਰਿਲੀਜੀਅਸ ਐਕਸਪ੍ਰੈਸ਼ਨ ਦੇ ਉੱਤੇ ਤੇ ਵਰਕ ਪਲੇਸ ਡਿਸਕ੍ਰਿਮੀਨੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਕੰਮ ਕੀਤਾ। ਕਾਫੀ ਜ਼ਿਆਦਾ ਉਹਨਾਂ ਨੇ ਜਿਹੜੇ ਲਾਸੂਟ ਆ ਉਹ ਫਾਈਲ ਕੀਤੇ ਸੀ ਤੇ ਬਹੁਤ ਸਾਰੇ ਉਹਨਾਂ ਨੇ ਇਹ ਜਿੱਤੇ ਵੀ ਸੀ। ਜੀ ਬਿਲਕੁਲ। ਤੇ ਉਧਰ ਜੇਕਰ ਗੱਲ ਕਰੀਏ ਮੋਦੀ ਜਿਹੜੇ ਸਮਰਥਕ ਖੇਮੇ ਨੇ ਜਾਂ ਮੋਦੀ ਦੇ ਭਗਤਾਂ ਵਾਲੇ ਖੇਮੇ ਨੇ, ਉਹਨਾਂ ਦਾ ਟੈਲ ਲੱਗਿਆ ਪਿਆ ਵੀ ਇਸ ਜਿਹੜੀ ਨਿਯੁਕਤੀ ਇਹਨੂੰ ਹੋਈ ਹੈ ਤੇ ਇਹਨੂੰ ਆਪਾਂ ਛੋਟਾ ਕਰਕੇ ਕਿਵੇਂ ਦਿਖਾਈਏ। ਨਿਯੁਕਤੀ ਕਿਸੇ ਵੀ ਹੁੰਦੀ ਹੈ ਕਿਸੇ ਵੀ ਉਸ ਬੰਦੇ ਦੀ ਜਿਹੜਾ ਘੱਟ ਗਿਣਤੀਆਂ ਕੌਮਾਂ ਜਾਂ ਕਮਿਊਨਿਟੀ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦਾ, ਉਹ ਆਪਾਂ ਹਮੇਸ਼ਾ ਵੈਲਕਮ ਹੀ ਕਰੀਦਾ। ਪੰਜਾਬੀ ਡੀਐਸਏ ਹਮੇਸ਼ਾ ਇਸ ਸਟਾਂਸ ਦੇ ਉੱਤੇ ਕਾਇਮ ਹੈ ਕਿ ਮਿਨੋਰਟੀ, ਘੱਟ ਗਿਣਤੀ ਕਿਤੇ ਵੀ ਕੋਈ ਬੰਦਾ ਤਾਂ ਉਹਦੇ ਜਿਹੜੇ ਹੱਕ ਆ ਉਹ ਦਰੜੇ ਨਹੀਂ ਜਾਣੇ ਚਾਹੀਦੇ। ਕਿਸੇ ਨੂੰ ਵੀ ਦੂਜੇ ਦਰਜੇ ਦਾ ਸ਼ਹਿਰੀ ਜਿਹੜਾ ਉਹ ਨਹੀਂ ਮਹਿਸੂਸ ਕਰਾਉਣਾ ਚਾਹੀਦਾ, ਚਾਹੇ ਉਹ ਇੰਡੀਆ ਦੇ ਵਿੱਚ ਹੈ ਤੇ ਚਾਹੇ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਹੋ ਰਿਹਾ। ਇਸੇ ਕਰਕੇ ਹੁਣ ਹਰਮੀਤ ਕੌਰ ਢਿੱਲੋਂ ਦੇ ਮਾਮਲੇ ਦੇ ਵਿੱਚ ਜਿਹੜਾ ਮੋਦੀ ਖੇਮਾ ਉਹ ਇਹ ਪ੍ਰਚਾਰ ਰਿਹਾ, ਖਾਸ ਕਰਕੇ ਉਹਨਾਂ ਦਾ ਜਿਹੜਾ ਟਵਿੱਟਰ ਆਰਮੀ ਆ ਜਾਂ ਹੋਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਰਮੀ ਆ, ਵੀ ਇਹ ਜਿਹੜੀ ਗੱਲ ਆ ਇਹ ਤਾਂ ਕੋਈ ਵੱਡੀ ਗੱਲ ਨਹੀਂ ਤੇ ਇਹ ਜਿਹੜੀ ਨਿਯੁਕਤੀ ਆ ਉਹ ਕੋਈ ਖਾਸ ਪ੍ਰਾਪਤੀ ਨਹੀਂ ਗੀ। ਜਦ ਕਿ ਆਪਦਾ ਉਹਨਾਂ ਦਾ ਕੋਈ ਮਾੜੀ ਜਿਹੀ ਸਿਟੀ ਦਾ ਕੋਈ ਸਿਟੀ ਕਾਉਂਸਲ ਵੀ ਬਣ ਜਾਵੇ ਜਾਂ ਉਹਨਾਂ ਨੂੰ ਕਹਿੰਦੇ ਵੀ ਸਾਡਾ ਹੁਣ ਟਰੰਪ ਪ੍ਰਸ਼ਾਸਨ ਦੇ ਵਿੱਚ ਹੱਥ ਪੈ ਗਿਆ। ਨੋ ਡਾਊਟ ਟਰੰਪ ਪ੍ਰਸ਼ਾਸਨ ਦੇ ਵਿੱਚ ਪ੍ਰੋ ਇੰਡੀਅਨ ਬੰਦੇ ਹੋਣਗੇ ਜਾਂ ਕਿਸ ਤਰੀਕੇ ਦੇ ਬੰਦੇ ਹੋਣਗੇ, ਆਪਾਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ। ਪਰ ਹਰਮੀਤ ਕੌਰ ਢਿੱਲੋਂ ਜਿਹੜੇ ਨੇ ਉਹ ਹਮੇਸ਼ਾ ਗੱਲ ਕਰਦੇ ਨੇ ਹੱਕ ਹਕੂਕ ਦੀ, ਤੇ ਇਸ ਕਰਕੇ ਸਿੱਖ ਚਿਹਰਾ ਹੋਣ ਕਰਕੇ ਉਹਨਾਂ ਨੂੰ ਜਿਹੜਾ ਪਰਸਨਲੀ ਵੀ ਟਾਰਗੇਟ ਕੀਤਾ ਜਾ ਰਿਹਾ, ਜੋ ਕਿ ਅਤੀ ਨਿੰਦਣਯੋਗ ਆ ਤੇ ਘਟੀਆ ਵਰਤਾਰਾ। ਭਾਰਤੀ ਜਿਹੜਾ ਖੇਮਾ ਉਹਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਕਿ ਕਿਸੇ ਦੀਆਂ ਵੀ ਲੱਤਾਂ ਖਿੱਚ ਕੇ ਜਾਂ ਕਿਸੇ ਨੂੰ ਭੰਡ ਕੇ ਜਾਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਕੇ ਤੁਸੀਂ ਕੁਝ ਨਹੀਂ ਖੱਟ ਸਕਦੇ। ਹਾਂ, ਜਿੱਥੇ ਵੀ ਇਹਨਾਂ ਦਾ ਵਾਹ ਪੈਂਦਾ, ਹੁਣ ਜਿਵੇਂ 15 ਜਥੇਬੰਦੀਆਂ ਦੀ ਆਪਾਂ ਗੱਲ ਕੀਤੀ ਸੀ ਜਿਨ੍ਹਾਂ ਨੇ SB 509 ਦਾ ਵਿਰੋਧ ਕੀਤਾ ਸੀਗਾ, ਜ਼ੋਰ ਲਾਉਂਦੇ ਰਹੇ, ਚਿੱਠੀਆਂ ਲਿਖਦੇ ਰਹੇ, ਪਰ ਜਿੱਦੇ ਵੋਟਿੰਗ ਹੋਣੀ ਸੀ ਉਹਦੇ ਕੋਈ ਬੋੜਿਆ ਨਹੀਂ। ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਆਪਾਂ ਮੂੰਹ ਤੋੜਵਾਂ ਜਵਾਬ ਦੇਣਾ। ਕਈ ਵਾਰੀ ਆਪਣੇ ਲੋਕ ਚੁੱਪ ਕਰ ਜਾਂਦੇ ਆ, ਜਿਹਦਾ ਫਿਰ ਖਮਿਆਜ਼ਾ ਆਉਣ ਵਾਲੇ ਟਾਈਮ ਦੇ ਵਿੱਚ ਨਾ ਸਿਰਫ ਲੋਕਾਂ ਨੂੰ ਭੁਗਤਣਾ ਪੈਂਦਾ, ਬਲਕਿ ਇਹ ਲੋਕ ਹਿੰਦੂ ਸਿੱਖ ਕਰਨ ਤੋਂ ਵੀ ਕਦੇ ਵੀ ਗੁਰੇਜ਼ ਨਹੀਂ ਕਰਦੇ, ਕਦੇ ਵੀ ਝਿਜਕਦੇ ਨਹੀਂ ਉਹਨਾਂ ਦੇ ਵਿੱਚ ਪਾੜਾ ਪਾਉਣ ਦੇ ਵਿੱਚ। ਜੀ, ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਬੀਬੀ ਉਹੀ ਆ ਹਰਮੀਤ ਕੌਰ ਢਿੱਲੋਂ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਜਦੋਂ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਹੋਈ ਸੀ। ਘੱਟੋ ਘੱਟ 2 ਵਾਰ ਇਹਨਾਂ ਨੇ ਮੈਂ ਖੁਦ ਦੇਖੀ ਹੈਗੀ ਆ। ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਖਬਰਾਂ ਹੈਗੀਆਂ, ਉਹ ਸਾਂਝੀਆਂ ਕਰਨੀਆਂ। ਉਹ ਤੋਂ ਪਹਿਲਾਂ ਟੈਰਿਫ ਨਾਲ ਰਿਲੇਟਡ ਇੱਕ ਜ਼ਰੂਰ ਖਬਰ ਸਾਂਝੀ ਕਰਦੇ ਜਾਈਏ। ਬਹੁਤ ਸਾਰੇ ਲੋਕ ਈਵਨ ਸਟਾਕ ਮਾਰਕੀਟ, ਇਕੋਨੋਮਿਸਟ ਬਹੁਤ ਔਖੇ ਆ, ਪ੍ਰੈਜ਼ੀਡੈਂਟ ਟਰੰਪ ਉਹਨਾਂ ਤੋਂ ਵੀ ਟੈਰਿਫ ਲਾ ਦਿੱਤੇ ਗਏ ਆ, ਪਰ
ਇਸ 'ਚ ਵੀ ਕੋਈ ਝੂਠ ਨਹੀਂ ਵੀ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਬਾਹਰਲੇ ਮੁਲਕ ਜਿਹੜੇ ਆ ਉਹ ਕਿੰਨਾ ਟੈਕਸ ਲਾਉਂਦੇ ਹੈਗੇ, ਕਿੰਨਾ ਟੈਰਿਫ ਲਾਉਂਦੇ, ਤੇ ਅਮਰੀਕਾ ਵਾਲੇ ਉਹਨਾਂ ਦੇ ਉੱਤੇ ਲਾਉਂਦੇ ਨਹੀਂ ਸੀ, ਜੇ ਲਾਉਂਦੇ ਸੀ ਬਹੁਤ ਘੱਟ ਆ। ਜੀ ਸੋ ਹੁਣ ਪ੍ਰੈਸ਼ਰ ਬਣਨਾ ਸ਼ੁਰੂ ਹੋ ਗਿਆ ਵੀਅਤਨਾਮ ਦੇ ਉੱਤੇ, ਜਿਹਦਾ ਕਿ 123.5 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਆ ਯੂਐਸਏ ਦੇ ਨਾਲ। ਨੰਬਰ 1 ਐਕਸਪੋਰਟ ਮਾਰਕੀਟ ਆ ਯੂਐਸ ਦੀ। ਉਹਦੇ ਉੱਤੇ ਵੀ ਟੈਰਿਫ ਲਾਏ ਗਏ ਸੀ, ਤੇ ਟਰੰਪ ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ ਵੀਅਤਨਾਮ ਦਾ ਜਿਹੜਾ ਪ੍ਰੈਜ਼ੀਡੈਂਟ ਹੈਗਾ ਆ, ਉਹ ਮੇਰੇ ਨਾਲ ਉਹਨਾਂ ਦੀ ਗੱਲਬਾਤ ਚੱਲ ਰਹੀ ਹੈਗੀ ਆ, ਤੇ ਜੇ ਵੀਅਤਨਾਮ ਦੇ ਉੱਤੇ ਇੰਨਾ ਟੈਰਿਫ ਲੱਗਣਾ ਸੀ 34% ਦੇ ਕਰੀਬ, ਤੇ ਉਹਦੇ ਨਾਲ ਅਮਰੀਕਾ ਦੇ ਵਿੱਚ ਖਾਸ ਕਰਕੇ ਜਿਹੜੇ ਟੁਆਇਜ਼ ਨਿਆਣਿਆਂ ਦੇ ਜਿਹੜੇ ਖਿਡੌਣੇ ਹੈਗੇ ਆ ਉਹਨਾਂ ਦੇ ਉੱਤੇ ਜਿਹੜਾ 50% ਕੀਮਤਾਂ ਚੜ ਜਾਣੀਆਂ ਸੀਗੀਆਂ। ਪਰ ਹੁਣੇ ਖਬਰ ਇਹ ਆ ਰਹੀ ਆ ਵੀ ਵੀਅਤਨਾਮ ਦੇ ਟੋ ਲੈਮ, ਜੋ ਜਨਰਲ ਸੈਕਟਰੀ ਆਫ ਕਮਿਊਨਿਸਟ ਪਾਰਟੀ ਹੈਗੇ ਆ ਵੀਅਤਨਾਮ ਦੇ, ਉਹਨਾਂ ਨੇ ਅਨਾਉਂਸ ਕੀਤਾ ਆ ਵੀ ਅਸੀਂ ਅਮਰੀਕਾ ਦੀ ਕਿਸੇ ਵੀ ਚੀਜ਼ ਦੇ ਉੱਤੇ ਟੈਕਸ ਨਹੀਂ ਲਾਵਾਂਗੇ, ਕਹਿੰਦੇ ਜ਼ੀਰੋ ਟੈਰਿਫ ਲਾਵਾਂਗੇ। ਜੀ ਸੋ ਉਹਦੇ ਨਾਲ ਬਹੁਤ ਸਾਰੇ ਜਿਹੜੇ ਪ੍ਰੋਡਕਟ ਉੱਥੇ ਬਣਦੇ ਹੈਗੇ ਆ, ਖਾਸ ਕਰਕੇ ਨਾਈਕੀ ਦੇ ਸਟੋਰ, ਨਾਈਕੀ ਦੇ ਸ਼ੂਜ਼, ਉਹਨਾਂ ਦੇ ਸਟਾਕ ਆਲਰੇਡੀ ਜੰਪ ਕਰ ਗਏ ਹੈਗੇ ਆ। ਸੋ ਵੀਅਤਨਾਮ ਆਲਰੇਡੀ ਨੈਗੋਸ਼ੀਏਟ ਕਰ ਰਿਹਾ, ਤੇ ਉਹਨਾਂ ਵੱਲੋਂ ਖਬਰ ਇਹ ਆ ਰਹੀ ਆ ਵੀ ਅਸੀਂ ਅਮਰੀਕਾ ਦੀ ਕਿਸੇ ਵੀ ਚੀਜ਼ ਦੇ ਉੱਤੇ ਟੈਰਿਫ ਨਹੀਂ ਲਾਵਾਂਗੇ। ਸੋ ਇਹਦਾ ਮਤਲਬ ਇਹ ਹੋਊਗਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਵੀ ਇਹ ਅਨਾਉਂਸ ਕਰਨਗੇ ਵੀ ਜੇ ਵੀਅਤਨਾਮ ਵੀ ਨਹੀਂ ਲਾਉਂਦਾ ਤੇ ਅਸੀਂ ਵੀ ਨਹੀਂ ਲਾਵਾਂਗੇ। ਇਹ ਉਹਨਾਂ ਨੇ ਇਹ ਕਿਹਾ ਸੀ ਰੈਸੀਪ੍ਰੋਕਲ ਟੈਕਸ ਦਾ ਮਤਲਬ ਹੀ ਇਹ ਆ ਵੀ ਜੇ ਸਾਡੇ ਤੇ ਕੋਈ ਲਾਉਂਦਾ ਤੇ ਅਸੀਂ ਵੀ ਉਹਨਾਂ ਦੇ ਉੱਤੇ ਲਾਵਾਂਗੇ। ਹਾਲਾਂਕਿ ਉਹਨਾਂ ਨੇ 50% ਹੀ ਲਾਏ ਆ ਬਹੁਤ ਸਾਰੇ ਮੁਲਕਾਂ ਦੇ ਉੱਤੇ। ਜੇ ਜਿਸ ਤਰ੍ਹਾਂ ਇੰਡੀਆ ਵਾਲੇ 54% ਜਾਂ 52% ਟੈਰਿਫ ਲਾਉਂਦੇ ਸੀ, ਤੇ ਅਮਰੀਕਾ ਨੇ ਸਿਰਫ 26% ਹੀ ਉਹਨਾਂ ਦੇ ਉੱਤੇ ਲਾਏ ਆ। ਸੋ ਵੀਅਤਨਾਮ ਪਹਿਲਾ ਮੁਲਕ ਆ ਨੈਗੋਸ਼ੀਏਸ਼ਨ ਤੇ ਆ ਗਿਆ। ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਹੋਰ ਮੁਲਕ ਵੀ ਜਿਹੜੇ ਆ ਬਹੁਤ ਸਾਰਾ ਨੈਗੋਸ਼ੀਏਟ ਕਰੂਗੇ। ਜੀ ਇਮੀਗ੍ਰੇਸ਼ਨ ਨਾਲ ਸੰਬੰਧਿਤ ਖਬਰਾਂ ਦੀ ਸ਼ੁਰੂਆਤ ਕਰੀਏ ਕਿਲਮਰ ਅਬਰੀਗੋ ਗਾਰਸੀਆ ਦੇ ਨਾਲ ਜੁੜੀ ਖਬਰ ਤੋਂ। ਇਹਨੂੰ ਗਲਤੀ ਦੇ ਨਾਲ ਜਿਹੜਾ ਉਹ ਐਲ ਸਲਵਾਡੋਰ ਪ੍ਰਿਜ਼ਨ ਦੇ ਵਿੱਚ ਡਿਪੋਰਟ ਕਰ ਦਿੱਤਾ ਗਿਆ ਸੀਗਾ। ਜਦੋਂ ਉਹ ਵੀਡੀਓ ਆਈ ਸੀ ਤੇ ਉਸ ਵੀਡੀਓ ਦੇ ਵਿੱਚ ਦੱਸਦੇ ਆ ਕਿ ਜਿਹੜੀ ਜੈਨੀਫਰ ਵੈਸਕਿਊਜ਼ ਨਾਂ ਦੀ ਇੱਕ ਬੀਬੀ ਆ, ਉਹਨੇ ਇਹਨੂੰ ਆਇਡੈਂਟੀਫਾਈਡ ਕੀਤਾ ਸੀਗਾ ਕਿ ਇਹ ਕਿਲਮਰ ਅਬਰੀਗੋ ਗਾਰਸੀਆ ਜਿਹੜਾ ਕਿ ਮੇਰਾ ਹਸਬੈਂਡ ਆ, ਉਹਨੂੰ ਯੂਐਸ ਦਾ ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਆ, ਉਹਦੇ ਵੱਲੋਂ ਉਹਨੂੰ ਪਰਮਿਟ ਜਾਰੀ ਕੀਤਾ ਗਿਆ ਸੀ, ਤੇ ਇਸ ਵੇਲੇ ਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ। ਉਹਦਾ ਇੱਕ ਬੱਚਾ ਵੀ ਹੈ, ਇੱਕ ਉਹਦਾ ਮੁੰਡਾ ਉਹ ਵੀ ਅਮਰੀਕਨ ਸਿਟੀਜ਼ਨ ਆ, ਤੇ ਇੱਕ ਜਿਹੜੀ ਉਹਦੇ ਘਰੋਂ ਬੀਬੀ ਆ, ਉਹਦੀ ਜਿਹੜੀ ਵਾਈਫ ਆ, ਉਹ ਵੀ ਜਿਹੜੀ ਅਮਰੀਕਨ ਸਿਟੀਜ਼ਨ ਆ। ਸੋ ਉਹਨਾਂ ਦਾ ਦਾਅਵਾ ਇਹ ਆ ਕਿ ਅਸੀਂ ਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਉਹ ਬੰਦਾ ਰਹਿ ਰਿਹਾ ਸੀਗਾ। ਲੰਘੇ ਦਿਨਾਂ ਦੇ ਵਿੱਚ MS-13 ਗੈਂਗ ਜਦੋਂ ਰਿਪੋਰਟ ਕੀਤੇ ਗਏ ਤਾਂ ਉਦੋਂ ਉਹਦੀ ਵੀ ਜਿਹੜੀ ਆ ਵੀਡੀਓ ਉਹ ਸਾਹਮਣੇ ਆਉਂਦੀ ਆ। ਵਾਈਟ ਹਾਊਸ ਨੇ ਇਹਦੀ ਆਲਰੇਡੀ ਪੁਸ਼ਟੀ ਕੀਤੀ ਸੀ ਕਿ ਅਸੀਂ ਜਿਹੜਾ ਕ੍ਰਾਈਮ ਦੇ ਵਿਰੁੱਧ ਨਜਿੱਠਣ ਦੇ ਲਈ ਜਿਹੜੇ MS-13 ਗੈਂਗ ਨਾਲ ਰਿਲੇਟਡ ਬੰਦੇ ਆ, ਉਹਨਾਂ ਨੂੰ ਅਸੀਂ ਐਲ ਸਲਵਾਡੋਰ ਦੇ ਵਿੱਚ ਡਿਪੋਰਟ ਜਿਹੜਾ ਉਹ ਕਰ ਦਿੱਤਾ। ਪਰ ਹੁਣ ਉਹਦਾ ਜਿਹੜਾ ਅਟਾਰਨੀ ਆ, ਆਉਣ ਵਾਲੇ ਟਾਈਮ ਦੇ ਵਿੱਚ ਉਹ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਆ। ਉਹਨੇ ਪੁੱਛਿਆ ਕਿ ਫੈਡਰਲ ਜੱਜ ਤੋਂ ਕਿ ਕਦੋਂ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹ ਉਹਨੂੰ ਕਦੋਂ ਯੂਐਸ ਵਾਪਸ ਜਿਹੜੀ ਆ ਉਹ ਲਿਆ ਰਹੀ ਆ। ਦੱਸਿਆ ਜਾ ਰਿਹਾ ਕਿ ਯੂਐਸ ਦੀ ਜਿਹੜੀ ਕੋਰਟ ਆ ਉਹ ਇਹ ਵੀ ਦੱਸਦੀ ਹੈ ਕਿ ਲੈਕ ਜਿਊਰਿਡਿਕਸ਼ਨ ਜਿਹੜੀ ਆ ਉਹਦੇ ਉੱਤੇ ਵੀ ਜਿਹੜੀ ਚਰਚਾ ਉਹ ਜ਼ਰੂਰ ਹੋਊਗੀ ਇਸ ਕੇਸ ਦੇ ਦਰਮਿਆਨ। ਦੱਸਿਆ ਜਾਂਦਾ ਕਿ ਜਿਹੜਾ ਅਬਰੀਗੋ ਗਾਰਸੀਆ ਉਹ ਮੈਂਬਰ ਸੀਗਾ ਇਸ ਚੈਪਟਰ ਦਾ, ਨਿਊਯਾਰਕ ਦੇ ਇਲਾਕਿਆਂ ਦੇ ਵਿੱਚ ਉਹ ਰਹਿੰਦਾ ਸੀਗਾ। ਇਸ ਮਾਮਲੇ ਦੇ ਵਿੱਚ ਇੱਕ ਹੋਰ ਅਪਡੇਟ ਇਹ ਆ ਰਹੀ ਹੈ ਕਿ 29 ਸਾਲਾ ਜਿਹੜਾ ਉਹਨੇ ਪਰਮਿਟ ਉਹਨੂੰ ਇਸ਼ੂ ਹੋਇਆ ਸੀਗਾ, ਪਰ ਜਦੋਂ ਉਹ 2011 ਦੀ ਗੱਲ ਆ, ਜਦੋਂ ਉਹ ਬੰਦਾ ਜਿਹੜਾ ਉਹ ਐਲ ਸਲਵਾਡੋਰ ਤੋਂ ਜਿਹੜਾ ਉਹ ਭੱਜਿਆ ਸੀਗਾ ਕਿਉਂਕਿ ਉਹਨੂੰ ਖਤਰਾ ਸੀਗਾ ਕੁਝ ਗੈਂਗਸ ਤੋਂ। ਉਸ ਤੋਂ ਬਾਅਦ ਉਹ ਇੱਥੇ ਆਉਂਦਾ ਤੇ ਇੱਥੇ ਜਿਹੜੀ ਉਹ ਵੈਸਕਿਜ਼ ਸੂਰਾ ਨਾਮ ਦੀ ਇੱਕ ਲੜਕੀ ਆ, ਉਹਦੇ ਨਾਲ ਉਹ ਵਿਆਹ ਕਰਦਾ। ਪਰ ਜਦੋਂ ਇਹ MS-13 ਗੈਂਗ ਦੇ ਨਾਲ ਰਿਲੇਟਡ ਲੋਕਾਂ ਨੂੰ ਡਿਪੋਰਟ ਕੀਤਾ ਜਾਂਦਾ ਤਾਂ ਉਦੋਂ ਉਹਨੂੰ ਜਿਹੜਾ ਡਿਪੋਰਟ ਨਾਲ ਹੀ ਕਰ ਦਿੱਤਾ ਜਾਂਦਾ। ਬਾਅਦ ਦੇ ਵਿੱਚ ਇੱਕ ਕਨਫੈਸ਼ਨ ਵੀ ਆਉਂਦੀ ਆ ਕਿ ਇਹ ਜਿਹੜਾ ਬੰਦਾ ਇਹਨੂੰ ਗਲਤੀ ਦੇ ਨਾਲ ਡਿਪੋਰਟ ਕਰ ਦਿੱਤਾ ਗਿਆ। ਹੁਣ ਇਸ ਮਾਮਲੇ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਤਾਂ ਜਿਊਰਿਡਿਕਸ਼ਨ ਜਿਹੜੀ ਆ ਉਹਦੀ ਚਰਚਾ ਹੋ ਰਹੀ ਆ, ਤੇ ਦੂਜਾ ਉਹਦਾ ਜਿਹੜਾ ਲਾਇਰ ਆ ਉਹਨੇ ਪੁੱਛਿਆ ਕਿ ਕਦੋਂ ਟਰੰਪ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਵਾਪਸ USA ਕਦੋਂ ਲਿਆ ਰਿਹਾ। ਜੀ ਸੋ ਗਾਰਸੀਆ ਦੇ ਮਾਮਲੇ ਦੇ ਵਿੱਚ ਜੋ ਐਡਮ ਸ਼ੇਫ ਆ, ਉਹਨਾਂ ਨੇ ਕਾਫੀ ਜ਼ਿਆਦਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਵਿਰੋਧ ਕੀਤਾ ਆ। ਉਹਨਾਂ ਦੀਆਂ ਜੋ ਗਲਤੀਆਂ ਹੋਈਆਂ ਆ ਉਹ ਦੱਸਿਆ ਵੀ ਕਿਸ ਤਰ੍ਹਾਂ ਲੀਗਲੀ ਆਇਆ ਹੋਇਆ ਬੰਦਾ ਤੁਸੀਂ ਉਹਨੂੰ ਟੈਰਰਿਸਟ ਕਹਿ ਕੇ ਤੇ ਉੱਥੇ ਭੇਜ ਦਿੱਤਾ ਹੈਗਾ ਆ ਐਲ ਸਲਵਾਡੋਰ, ਉਹਨੂੰ ਵਾਪਸ ਲਿਆਂਦਾ ਜਾਵੇ। ਵੱਖ-ਵੱਖ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਇਹ ਕਹਿ ਰਹੇ ਜੀ ਸਾਡੇ ਕੋਲ ਕਲੈਰੀਕਲ ਐਰਰ ਹੋਈ ਆ। ਉਹ ਕਹਿੰਦੇ ਇਹ ਕਲੈਰੀਕਲ ਐਰਰ ਦਾ ਕੀ ਮਤਲਬ ਆ, ਤੁਸੀਂ ਚੱਕ ਕੇ ਉਹਨੂੰ ਏਦਾਂ ਦੀ ਜੇਲ੍ਹ ਚ ਪਾਤਾ ਜਿਹਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਜੋ ਚਾਰਜਸ ਨਹੀਂ ਸੀਗੇ।
ਸੋ ਇਹ ਇੱਕ ਬਹੁਤ ਇਹ ਤਾਂ ਇੱਕੋ ਹੀ ਇਨਸੀਡੈਂਟ ਹੋਈ ਆ। ਜੀ ਬਾਕੀ ਪਤਾ ਨਹੀਂ ਕਿੱਦਾਂ ਦੇ ਲੋਕ ਜਿਹੜੇ ਆ ਇਦਾਂ ਚੱਕ ਕੇ ਮਾਰ ਦਿੱਤੇ ਗਏ ਆ, ਬਾਕੀ ਮੁਲਕਾਂ ਰਿਪੋਰਟ 'ਚ ਕਰ ਭੇਜ ਦਿੱਤੇ ਦਿੱਤੇ ਗਏ ਹੂੰ ਹੈਗੇ ਆ। ਜੀ ਜੀ ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ ਹੈਗਾ। ਜੀ ਇਸੇ ਤਰ੍ਹਾਂ ਇੱਕ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸਪੋਰਟਰ ਸੀ, ਵੋਟਰ ਸੀ, ਉਹਨਾਂ ਦੀ ਵਾਈਫ ਨੂੰ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ ਸੀ। ਉਹ ਵੀ ਬਹੁਤ ਵੱਡਾ ਕੇਸ ਬਣਿਆ ਸੀ। ਹੁਣ ਇਹ ਖਬਰ ਆ ਰਹੀ ਆ ਵੀ ਕਮੀਲਾ ਮਨੂਜ਼ ਜੋ ਪੈਰੂਬੀਅਨ ਸਿਟੀਜ਼ਨ ਹੈਗੀ ਆ, ਉਹ ਅਮਰੀਕਾ ਦੇ ਵਿੱਚ ਰਹੀ ਸੀ ਜਦੋਂ ਉਹਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ। ਵਰਕ ਸਟੱਡੀ ਵੀਜ਼ਾ ਦੇ ਉੱਤੇ ਆਈ ਸੀ, ਪਰ ਕੋਵਿਡ ਆ ਗਿਆ। ਕੋਵਿਡ ਦੇ ਦੌਰਾਨ ਉਹ ਐਕਸਟੈਂਸ਼ਨ ਨਹੀਂ ਲੈ ਸਕੀ ਤੇ ਉਹਦਾ ਜਿਹੜਾ ਵਿਆਹ ਵੀ ਹੋ ਗਿਆ ਅਮਰੀਕਨ ਸਿਟੀਜ਼ਨ ਦੇ ਨਾਲ। ਪਰ ਹੁਣ ਉਹ ਜਦੋਂ ਪੈਰੂਬੀਅਨ ਘੁੰਮਣ ਗਈ ਸੀ ਤਾਂ ਉਹਨੂੰ ਬਾਅਦ ਦੇ ਵਿੱਚ ਜਦੋਂ ਆਉਣਾ ਸੀ ਅਰੈਸਟ ਕਰ ਲਿਆ ਗਿਆ। ਤੇ ਹੁਣ ਇਹ ਖਬਰਾਂ ਆ ਰਹੀਆਂ ਵੀ ਉਸ ਦੇ ਜਿਹੜੇ ਵਕੀਲ ਨੇ ਕਿਹਾ ਵੀ ਜੱਜ ਨੇ ਉਹਨਾਂ ਨੂੰ ਜਿਹੜੀ ਆ ਬੌਂਡ ਦੇ ਦਿੱਤਾ ਹੈਗਾ ਆ। ਜੋ ਜੱਜ ਆ ਉਸਨੇ ਗ੍ਰਾਂਟ ਕਰ ਦਿੱਤਾ ਕਮੀਲਾ ਸਿਲਵੀਆ ਮਨੂਜ਼ ਨੂੰ ਬੌਂਡ, ਤੇ ਉਹਦਾ ਜਿਹੜਾ ਐਡਜਸਟਮੈਂਟ ਆ, ਪੈਂਡਿੰਗ ਐਡਜਸਟਮੈਂਟ ਸਟੇਟਸ ਦੀ, ਉਹ ਉਹਦੇ ਵਿਆਹ ਦੇ ਰਾਹੀਂ ਜੋ ਹੋਈ ਆ ਯੂਐਸ ਸਿਟੀਜ਼ਨ ਦੇ ਨਾਲ, ਤੇ ਉਹ ਹੁਣ ਉਸ ਨੂੰ ਛੱਡਿਆ ਜਾਵੇ। ਜੱਜ ਕਹਿੰਦਾ ਵੀ ਉਹਨੂੰ ਜੇਲ੍ਹ 'ਚ ਰੱਖਣ ਦੀ ਕੋਈ ਤੁਕ ਨਹੀਂ ਬਣਦਾ ਹੈਗਾ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ ਠੀਕ ਆ, ਜੱਜ ਦਾ ਜਿਹੜਾ ਰੂਲਿੰਗ ਆ ਉਸ ਨੂੰ ਫੋਲੋ ਕਰਾਂਗੇ। ਸੋ ਇਹ ਕੇਸ ਵੀ ਕਾਫੀ ਜ਼ਿਆਦਾ ਜੀ ਬਿਲਕੁਲ ਹਾਈਲਾਈਟ ਹੋਇਆ ਸੀ। ਇਹ ਟਰੰਪ ਦਾ ਵੱਡਾ ਸਪੋਰਟਰ ਸੀ, ਉਹਦੀ ਵਾਈਫ ਨੂੰ ਜਦੋਂ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ ਸੀ। ਜੀ ਇਸੇ ਮਾਮਲੇ ਦੇ ਵਿੱਚ ਇੱਕ ਜਿਹੜੀ ਹੋਰ ਅਪਡੇਟ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੀ ਹੈ ਕਿ ਲੰਘੇ ਦਿਨਾਂ ਦੇ ਵਿੱਚ ਹੋਜ਼ੇ ਗ੍ਰੈਗੋਰੀਓ ਗੌਂਜਲੇਸ ਜਿਹੜਾ ਕਿ ਵੈਨਜ਼ੂਏਲਾ ਦਾ ਰਹਿਣ ਵਾਲਾ, ਉਹਨੂੰ ਜਿਹੜਾ ਡਿਟੇਨ ਕੀਤਾ ਗਿਆ ਸੀਗਾ, ਪਰ ਉਹਨੂੰ ਹੁਣ ਛੱਡ ਦਿੱਤਾ ਗਿਆ ਕਿਉਂਕਿ ਉਹਦਾ ਦਾਅਵਾ ਇਹ ਸੀਗਾ ਕਿ ਉਹ ਯੂਐਸ ਦੇ ਵਿੱਚ ਆਪਣੇ ਜਿਹੜੇ ਭਰਾ ਉਹਨੂੰ ਔਰਗਨ ਡੋਨੇਟ ਕਰਨ ਦੇ ਲਈ ਉਹ ਆਇਆ ਸੀਗਾ ਤੇ ਇਸ ਕਰਕੇ ਉਹਨੂੰ ਚੱਕ ਲਿਆ ਸੀਗਾ। ਹੋਇਆ ਕੀ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਵੈਨਜ਼ੂਏਲਾ ਦਾ ਰਹਿਣ ਵਾਲਾ ਬੰਦਾ ਜਿਹੜਾ ਉਹਨੂੰ ਇਮੀਗ੍ਰੇਸ਼ਨ ਅਥਾਰਟੀਜ਼ ਨੇ ਡਿਟੇਨ ਕਰ ਲਿਆ ਸੀਗਾ ਲਾਸਟ ਮੰਥ ਦੇ ਵਿੱਚ, ਤੇ ਉਹਨੇ ਦਾਅਵਾ ਉਦੋਂ ਇਹ ਕੀਤਾ ਸੀਗਾ ਕਿ ਮੈਂ ਆਪਣੇ ਭਰਾ ਨੂੰ ਜਿਹੜਾ ਉਹ ਔਰਗਨ ਡੋਨੇਟ ਕਰਨ ਦੇ ਲਈ ਆਇਆ ਹੋਇਆ। ਕਲੇ ਕਾਉਂਟੀ ਦੇ ਵਿੱਚ ਡਿਟੈਂਸ਼ਨ ਸੈਂਟਰ ਦੇ ਵਿੱਚ ਇਹਨੂੰ ਰੱਖਿਆ ਗਿਆ ਸੀ, ਹੋਜ਼ੇ ਗ੍ਰੈਗਰੀਗੋ ਗੌਂਜਲੇਸ ਨੂੰ। ਇਹਦਾ ਜਿਹੜਾ ਭਰਾ ਹੋਜ਼ੇ ਐਲਫਰੈਡੋ ਪੈਕਿਓ, ਉਹਨੂੰ ਇਹ ਜਿਹੜੇ ਆਪਣੇ ਕੁਝ ਸਰੀਰ ਦੇ ਅੰਗ ਜਿਹੜੇ ਆ ਉਹ ਦਾਨ ਕਰਨ ਆਇਆ ਸੀਗਾ। ਪਰ ਦੱਸਿਆ ਜਾ ਰਿਹਾ ਕਿ ਹੁਣ ਇਹ ਆਪਣੇ ਆਪ ਨੂੰ ਇੱਕ ਰਾਹਤ ਦੇ ਤੌਰ ਤੇ ਮਹਿਸੂਸ ਕਰਦਾ ਕਿਉਂਕਿ ਇਹਨੂੰ ਹੁਣ ਰਿਲੀਜ਼ ਕਰ ਦਿੱਤਾ ਗਿਆ, ਟੈਂਪਰੇਰੀਲੀ ਰਿਲੀਜ਼ ਕੀਤਾ ਗਿਆ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚੋਂ। ਸੋ ਉਹ ਕਹਿੰਦਾ ਕਿ ਇਹ ਜਿਹੜੀ ਇੱਕ ਮੈਂ ਆਪਣੇ ਭਰਾ ਦੇ ਲਈ ਜੰਗ ਲੜ ਰਿਹਾ ਸੀਗਾ, ਇੱਕ ਤਾਂ ਉਸ ਮਾਮਲੇ ਦੇ ਵਿੱਚ ਮੇਰੀ ਜਿੱਤ ਆ, ਤੇ ਇੱਕ ਜਿਹੜਾ ਆਈਸ ਨੇ ਮੈਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਡਿਟੇਨ ਕੀਤਾ ਸੀਗਾ ਉਸ ਮਾਮਲੇ ਦੇ ਵਿੱਚ ਵੀ ਮੇਰੀ ਜਿੱਤ ਆ। ਪਰ ਕਹਿੰਦੇ ਕਿ ਜਿਹੜਾ ਟੈਂਪਰੇਰੀ ਰਿਲੀਜ਼ ਸ਼ਬਦ ਇੱਕ ਵਰਤਿਆ ਗਿਆ ਉਸ ਮਾਮਲੇ ਦੇ ਵਿੱਚ ਪਤਾ ਨਹੀਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਉਹਦਾ ਭਰਾ ਠੀਕ ਹੋ ਜਾਏ ਜਾਂ ਜਦੋਂ ਉਹ ਆਪਦਾ ਜਿਹੜਾ ਔਰਗਨ ਆ ਉਹ ਡੋਨੇਟ ਕਰ ਦੇਵੇ ਉਸ ਤੋਂ ਬਾਅਦ ਉਹਦੇ ਨਾਲ ਕੀ ਹੋਊਗਾ, ਇਹਦੇ ਬਾਰੇ ਉਹ ਕਹਿੰਦਾ ਵੀ ਮੈਨੂੰ ਕੁਝ ਵੀ ਪਤਾ ਨਹੀਂਗਾ। जी, अगली खबर पर चलिए। इकोनॉमिक पॉलिसी इंस्टीट्यूट ने आज खबर छापी है भी किस तरह इमीग्रेशन कस्टम एनफोर्समेंट वाले ट्रंप एडमिनिस्ट्रेशन के अंडर लेबर राइट्स ਨੂੰ ਅਟੈਕ ਕਰ ਰਹੇ ਆ, ਖਾਸ ਕਰਕੇ ਫਾਰਮ ਵਰਕਰਸ ਨੂੰ ਟਾਰਗੇਟ ਕਰਕੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਹਿੰਦੇ ਵੀ ਅਨਾਉਂਸ ਤਾਂ ਇਹ ਕੀਤਾ ਸੀ ਵੀ ਅਸੀਂ ਵਰਸਟ ਆਫ ਦਾ ਵਰਸਟ ਜਿਹੜੇ ਬਹੁਤ ਹੀ ਖਤਰਨਾਕ ਇਮੀਗ੍ਰੈਂਟ ਹੈਗੇ ਆ, ਚਾਹੇ ਉਹ ਲੀਗਲ ਆ ਜਾਂ ਇਲੀਗਲ ਆ, ਉਹਨਾਂ ਦੇ ਪਿੱਛੇ ਜਾਵਾਂਗੇ, ਉਹਨਾਂ ਨੂੰ ਰਿਟੇਨ ਕਰਾਂਗੇ, ਉਹਨਾਂ ਨੂੰ ਡਿਪੋਰਟ ਕਰਾਂਗੇ। ਪਰ ਬਹੁਤ ਸਾਰੀਆਂ ਇਹ ਰਿਪੋਰਟਸ ਆ ਰਹੀਆਂ ਵੀ ਯੂਐਸ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਟਾਰਗੇਟ ਕਰ ਰਿਹਾ ਇੰਡੀਵਿਜੂਅਲਸ ਨੂੰ, ਸਿੰਪਲੀ ਜਿਹੜੇ ਉਹਨਾਂ ਦਾ ਰਾਈਟ ਟੂ ਫ੍ਰੀ ਸਪੀਚ ਹੈਗਾ। ਆਪਾਂ ਦੇਖਿਆ ਹੀ ਆ ਜੋ ਕੁਝ ਯੂਨੀਵਰਸਿਟੀ ਦੇ ਵਿੱਚ ਵਾਪਰਿਆ ਹੈਗਾ। ਤੇ ਇਸੇ ਤਰ੍ਹਾਂ ਜੋ ਲਾਫੁਲੀ ਅਮਰੀਕਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਰਿਮੂਵ ਕੀਤਾ ਜਾ ਰਿਹਾ ਵਿਦਆਊਟ ਐਨੀ ਡਿਊ ਪ੍ਰੋਸੈਸ। ਇਹ ਗਾਰਸੀਆ ਵਾਲਾ ਕੇਸ ਤੁਸੀਂ ਦੇਖਿਆ ਹੈਗਾ। ਉਸ ਤੋਂ ਬਿਨਾਂ ਆਈਸ ਰੋਂਗਫੁਲੀ ਈਵਨ ਯੂਐਸ ਸਿਟੀਜ਼ਨਸ ਨੂੰ ਵੀ ਡਿਟੇਨ ਕੀਤਾ। ਕਹਿੰਦੇ ਕਾਫੀ ਨੰਬਰਸ ਆਏ ਹੈਗੇ ਆ। ਪਿਛਲੇ ਹਫ਼ਤੇ ਆਈਸ ਏਜੰਟਸ ਨੇ ਇੱਕ ਵਾਸ਼ਿੰਗਟਨ ਦੇ ਵਿੱਚ ਟਕੋਮਾ ਦਾ ਜਿਹੜਾ ਡਿਟੈਂਸ਼ਨ ਸੈਂਟਰ ਆ ਉੱਥੇ ਇੱਕ ਵੈਲਿੰਗਹਮ ਏਰੀਏ ਦਾ ਫਾਰਮ ਵਰਕਰ ਹੈਗਾ ਆ, ਬਹੁਤ ਹੀ ਮਸ਼ਹੂਰ ਐਲਫਰੈਡੋ ਲੇਲੋ ਔਰੇਜ਼, ਉਹਨੂੰ ਜਿਹੜਾ ਆ ਕਾਰ ਦੇ ਵਿੱਚੋਂ ਚੱਕ ਲਿਆ ਤੇ ਉਹਦਾ ਜਿਹੜਾ ਪਾਰਟਨਰ ਸੀ, ਉਹਦੀ ਗਰਲਫ੍ਰੈਂਡ ਸੀ ਜਾਂ ਵਾਈਫ ਸੀ, ਉਹਨੂੰ ਲਾ ਦਿੱਤਾ। ਤੇ ਉਸ ਤੋਂ ਬਾਅਦ ਜੋ ਕਹਿੰਦੇ ਵੀ ਹਾਲਾਂਕਿ ਉਹਦਾ ਜਿਹੜਾ ਇਮੀਗ੍ਰੇਸ਼ਨ ਦਾ ਸਟੇਟਸ ਆ ਆਰਡਰ ਆਫ ਰਿਮੂਵਲ ਸੀਗਾ ਬੈਕ ਟੂ 2018, ਪਰ ਇਹ ਇੱਕ ਬਹੁਤ ਵੱਡਾ ਐਕਟਿਵਿਸਟ ਆ, ਖਾਸ ਕਰਕੇ ਉਹਨਾਂ ਫਾਰਮ ਵਰਕਰਸ ਦੇ ਲਈ ਜੋ ਖੇਤਾਂ 'ਚ ਕੰਮ ਕਰਦੇ ਹੈਗੇ ਆ, ਉਹਨਾਂ ਦੇ ਬੇਸਿਕ ਰਾਈਟਸ ਦੇ ਲਈ,
ਓਵਰ ਟਾਈਮ ਪੇ ਦੇ ਲਈ, ਤੇ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਕਿੱਦਾਂ ਪ੍ਰੋਟੈਕਟ ਕਰਨਾ, ਇਹ ਸਾਰੇ ਇਸ਼ੂਜ਼ ਦੇ ਉੱਤੇ ਉਹ ਵੱਖ-ਵੱਖ ਵਕੀਲਾਂ ਦੇ ਨਾਲ, ਵੱਖ-ਵੱਖ ਆਰਗੇਨਾਈਜੇਸ਼ਨਸ ਦੇ ਨਾਲ ਕੰਮ ਕਰਦਾ ਸੀ। ਵੱਡਾ ਐਕਟਿਵਿਸਟ ਸੀਗਾ, ਕਿਸੇ ਤਰ੍ਹਾਂ ਦਾ ਉਹਦਾ ਕ੍ਰਿਮੀਨਲ ਰੈਕੋਰਡ ਨਹੀਂ ਸੀ। ਉਹਨੂੰ ਟਾਰਗੇਟ ਕੀਤਾ ਗਿਆ ਤੇ ਉਸ ਨੂੰ ਅਰੈਸਟ ਕੀਤਾ ਗਿਆ, ਤੇ ਰਾਈਟ ਨਾਓ ਉਸ ਨੂੰ ਨਾਰਥ ਵੈਸਟ ਜੋ ਡਿਟੈਂਸ਼ਨ ਸੈਂਟਰ ਆ ਟਕੋਮਾ ਦੇ ਵਿੱਚ, ਵਾਸ਼ਿੰਗਟਨ ਸਟੇਟ ਦੇ ਵਿੱਚ, ਉੱਥੇ ਰੱਖਿਆ ਗਿਆ ਆ। ਅਮਰੀਕਾ ਦੀ ਸਰਕਾਰ ਨੂੰ ਪਤਾ ਭਈ ਨੀਅਰਲੀ ਹਾਫ, ਕਹਿੰਦੇ ਭਈ 50% ਜਿਹੜੇ ਫਾਰਮ ਵਰਕਰਸ ਆ ਜੀ ਜੀ। ਅਮਰੀਕਾ ਦੇ ਵਿੱਚ ਉਹ ਅਨਡਾਕੂਮੈਂਟਡ ਇਮੀਗ੍ਰੈਂਟਸ ਆ। ਇਹ ਗਵਰਨਮੈਂਟ ਦੇ ਐਸਟੀਮੇਟਸ ਹੈਗੇ ਆ। ਤੇ ਇੱਥੇ ਕਹਿੰਦੇ ਵੀ ਵਰਕ ਪਲੇਸ ਵਾਇਲੇਸ਼ਨਸ ਹੁੰਦੀਆਂ ਬਹੁਤ ਸਾਰੀਆਂ, ਕਈ ਕੰਮ ਕਰਦੇ ਉਹਨਾਂ ਨੂੰ ਵਿਚਾਰਿਆਂ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ, ਓਵਰ ਟਾਈਮ ਕਰਦੇ ਹੈਗੇ ਆ, ਓਵਰ ਟਾਈਮ ਨਹੀਂ ਦਿੱਤਾ ਜਾਂਦਾ, ਵੱਖ-ਵੱਖ ਮੌਸਮ ਦੇ ਵਿੱਚ, ਬਹੁਤ ਗਰਮੀ ਦੇ ਵਿੱਚ, ਠੰਡ ਵਿੱਚ, ਜਦੋਂ ਮੀਂਹ ਪੈਂਦਾ ਹੋਵੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈਗਾ। ਇਹ ਗਵਰਨਮੈਂਟ ਨੂੰ ਵੀ ਪਤਾ। ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਖਬਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਕਿਸ ਤਰ੍ਹਾਂ ਜਿਹੜੇ ਸੈਨੇਟਰ ਬਰਨੀ ਸੈਂਡਰਸ ਆ, ਉਹਨਾਂ ਨੇ ਇਹ ਕਿਹਾ ਵੀ ਇਹ ਸਾਰੇ ਟਰੰਪ ਸਾਹਿਬ ਉਹਨਾਂ ਨੇ ਆਲੇ ਦੁਆਲੇ ਤਾਂ ਆਪਣੇ ਅਮੀਰ ਇਕੱਠੇ ਕਰ ਲਏ, ਸਾਰੇ ਕੰਪਨੀਆਂ ਦੇ ਸੀਈਓ, ਪਰ ਇਹ ਹੁਣ ਜਾ ਕੇ ਉੱਥੇ ਸੰਤਰੇ ਥੋੜੋ ਤੋੜੂਗੇ ਜਾਂ ਉੱਥੇ ਜੋ ਗ੍ਰੇਪਸ ਥੋੜੋ ਤੋੜੂਗੇ, ਜੀ ਸਹੀ। ਉਹਦੇ ਲਈ ਤਾਂ ਤੁਹਾਨੂੰ ਬੰਦੇ ਚਾਹੀਦੇ ਆ। ਤੇ ਜਿਹੜੇ ਬੰਦੇ ਕੰਮ ਕਰ ਰਹੇ ਹੈਗੇ, ਜਿਨ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ, ਵਿਚਾਰੇ ਕੰਮ ਕਰਦੇ ਆ, ਰੋਟੀ ਪਾਣੀ ਖਾਂਦੇ ਆ, ਤੇ ਇੱਥੇ ਦੀ ਇਕਨੋਮੀ 'ਚ ਵੀ ਹਿੱਸਾ ਪਾਉਂਦੇ ਆ, ਤੇ ਉਹਨਾਂ ਦੇ ਪਿੱਛੇ ਨਹੀਂ ਜਾਣਾ ਚਾਹੀਦਾ, ਨਹੀਂ ਤਾਂ ਸਾਡੀ ਜਿਹੜੀ ਇਕਨੋਮੀ ਆ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੋਊਗਾ। ਸੋ ਪ੍ਰੋਬਲਮ ਕੀ ਆ ਵੀ ਜਿੰਨੇ ਵੀ ਸਟੂਡੈਂਟਸ ਦੇ ਪਿੱਛੇ ਗਏ ਆ, ਜਿਹੜੇ ਐਕਟਿਵਿਸਟ ਹੈਗੇ ਆ, ਜੇ ਹੁਣ ਅਮਰੀਕਾ ਦਾ ਕਨਸਟੀਟਿਊਸ਼ਨ ਇਹ ਕਹਿੰਦਾ ਆ ਵੀ ਹਾਂ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੈਗੀ ਆ, ਤੇ ਫਿਰ ਤੁਸੀਂ ਸਟੂਡੈਂਟਸ ਨੂੰ ਵੀ ਅਰੈਸਟ ਕਰ ਰਹੇ ਆ, ਉਹ ਵੀ ਉਦਾਂ ਦੀਆਂ ਯੂਨੀਵਰਸਿਟੀਜ਼ ਜਿੱਥੇ ਐਡਮਿਸ਼ਨ ਲੈਣਾ ਤਾਂ ਬਹੁਤ ਔਖਾ, ਲੋਕ ਸੋਚ ਵੀ ਨਹੀਂ ਸਕਦੇ। ਇਦਾਂ ਦੀਆਂ ਜਿਹੜੀਆਂ ਯੂਨੀਵਰਸਿਟੀਜ਼ ਆਪਾਂ ਦੇਖੀਆਂ, ਕਾਰਨੈਲ, ਜੇਲ, ਜਾਂ ਮਿਨੇਸੋਟਾ, ਯੂਨੀਵਰਸਿਟੀ ਆਫ ਮਿਨੇਸੋਟਾ, ਉਹ ਕਿੰਨਿਆਂ ਤੋਂ, ਯੂਨੀਵਰਸਿਟੀ ਆਫ ਪਿਟਸਬਰਗ ਤੋਂ ਜੋ ਆਈਸ ਵਾਲਿਆਂ ਨੇ ਸਟੂਡੈਂਟ ਚੱਕਿਆ। ਹੁਣ ਇਹੀ ਕਾਰਨ ਇਹ ਵਿਚਾਰੇ ਇਸ ਸਪੈਨਿਸ਼ ਮੂਲ ਦੇ ਜਿਹੜੇ ਫਾਰਮ ਵਰਕਰ ਆ ਉਹਦੇ ਨਾਲ ਹੋਇਆ। ਉਹ ਤਾਂ ਆਪਣੇ ਨਾਲ ਜਿਹੜੇ ਕੰਮ ਕਰਦੇ ਸੀ, ਜੋ ਐਲਫਰੈਡੋ ਆ, ਉਹਨਾਂ ਵਰਕਰਸ ਦੇ ਰਾਈਟ ਦੇ ਲਈ ਲੜਦਾ ਸੀ। ਸੋ ਗਵਰਨਮੈਂਟ ਦੀਆਂ ਅੱਖਾਂ ਦੇ ਵਿੱਚ ਵੀ ਸੀ, ਖਾਸ ਕਰਕੇ ਜਿਹੜੇ ਲੋਕ ਜਾਂ ਜਿਹੜੇ ਫਾਰਮ ਓਨਰਸ ਹੈਗੇ ਆ, ਜਿਹੜੇ ਲੋਕਾਂ ਦੀ ਵੇਜਸ ਨੂੰ ਕੱਟ ਕਰਦੇ ਹੈਗੇ ਆ, ਮਾਰਦੇ ਸੀ, ਘੱਟ ਪੈਸੇ ਦਿੰਦੇ ਆ, ਜਾਂ ਓਵਰ ਟਾਈਮ ਨਹੀਂ ਦਿੰਦੇ, ਜਾਂ ਉਹਨਾਂ ਨੂੰ ਉਦਾਂ ਦੀ ਕੰਡੀਸ਼ਨ ਦੇ ਵਿੱਚ ਰਹਿਣ ਲਈ ਜਗ੍ਹਾ ਨਹੀਂ ਪ੍ਰੋਵਾਈਡ ਕਰਦੇ। ਸੋ ਉਹ ਨਜ਼ਰਾਂ ਦੇ ਵਿੱਚ ਸੀ, ਉਹਨੂੰ ਚੱਕ ਕੇ ਇਹਨਾਂ ਨੇ ਹੁਣ ਅਰੈਸਟ ਕਰ ਲਿਆ ਹੈਗਾ। ਸੋ ਇਹ ਇੱਕ ਬਹੁਤ ਵੱਡਾ ਇਹ ਵੀ ਇਸ਼ੂ ਬਣ ਰਿਹਾ ਹੈਗਾ। ਇਮੀਗ੍ਰੈਂਟ ਵਰਕਰਸ, ਖਾਸ ਕਰਕੇ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦਾ ਇਮੀਗ੍ਰੇਸ਼ਨ ਦਾ ਸਟੇਟਸ ਹੈ ਨਹੀਂ, ਜਾਂ ਉਹਨਾਂ ਦੇ ਕੋਲ ਟੈਂਪਰੇਰੀ ਸਟੇਟਸ ਹੈਗਾ ਆ, ਕੰਮ ਕਰਨ ਦੇ ਲਈ ਪਰਮਿਸ਼ਨ ਹੈਗਾ, ਉਹ ਪ੍ਰੋਟੈਕਟਡ ਹੈਗੇ ਆ ਯੂਐਸ ਲੇਬਰ ਤੇ ਏਮਪਲੋਇਮੈਂਟ ਲਾਜ਼ ਦੇ ਅਧੀਨ, ਚਾਹੇ ਉਹਨਾਂ ਦੇ ਕੋਲ ਇਮੀਗ੍ਰੇਸ਼ਨ ਸਟੇਟਸ ਨਹੀਂ ਆ। ਸੋ ਯੂਐਸ ਦਾ ਲੇਬਰ ਤੇ ਏਮਪਲੋਇਮੈਂਟ ਲਾਜ਼ ਇਹ ਕਹਿੰਦਾ ਆ ਵੀ ਚਾਹੇ ਤੁਸੀਂ ਇਲੀਗਲ ਵੀ ਹੈਗੇ ਆ, ਕੰਮ ਕਰਦੇ ਆ, ਤੇ ਤੁਹਾਨੂੰ ਜਿਹੜਾ ਤੁਸੀਂ ਪ੍ਰੋਟੈਕਟਡ ਆ, ਤੁਹਾਨੂੰ ਘੱਟੋ ਘੱਟ ਜਿਹੜਾ ਜੋ ਵੇਜਸ ਹੈਗੇ ਆ ਉਹ ਮਾਲਕਾਂ ਨੂੰ ਦੇਣੇ ਪਊਗੇ। ਪਰ ਇਹ ਬਹੁਤ ਵਾਰ ਵਾਇਲੇਸ਼ਨਸ ਹੁੰਦੀਆਂ ਹੈਗੀਆਂ, ਲੇਬਰ ਲਾ ਦੀਆਂ ਵਾਇਲੇਸ਼ਨਸ ਕਹਿੰਦੇ ਵੀ 41.5% ਰਿਪੋਰਟ ਹੋ ਰਹੀਆਂ, ਬਹੁਤ ਸਾਰੀਆਂ ਯੂਨੀਅਨਸ ਇਹ ਰਿਪੋਰਟ ਕਰ ਰਹੀਆਂ। ਸੋ ਕੁਝ ਜਿਹੜੇ ਫੈਡਰਲ ਲੇਬਰ ਲਾਜ਼ ਆ ਉਹ ਪ੍ਰੋਟੈਕਟ ਕਰਦੇ ਆ ਫਾਰਮ ਵਰਕਰਸ ਨੂੰ, ਕਿਉਂਕਿ ਬਾਕੀਆਂ ਵਰਕਰਸ ਨਾਲੋਂ ਐਕਸਕਲੂਡ ਕੀਤੇ ਜਾਂਦੇ ਆ। ਜੀ ਜੀ। ਕਿਉਂਕਿ ਆਪਾਂ ਨੂੰ ਪਤਾ ਹੀ ਆ, ਬਹੁਤੇ ਜਿਹੜੇ ਫਾਰਮ ਵਰਕਰਸ ਆ ਉਹਨਾਂ ਦੇ ਮਿਨੀਮਮ ਵੇਜਸ ਦੇ ਉੱਤੇ ਕੰਮ ਕਰਦੇ ਆ, ਉਹ ਜਿੱਥੇ ਕੰਮ ਕਰਦੇ ਉੱਥੇ ਹੋਰ ਕੋਈ ਕੰਮ ਨਹੀਂ ਕਰਨਾ ਚਾਹੁੰਦਾ। ਕਿੰਨੇ ਕੁ ਜਿਹੜੇ ਗੋਰੇ ਆ ਉਹ ਜਾ ਕੇ ਖੇਤਾਂ ਦੇ ਵਿੱਚ ਕੰਮ ਕਰਦੇ ਆ, ਆਪਾਂ ਨੂੰ ਪਤਾ ਹੀ ਹੈਗਾ ਆ। ਸੋ ਐਲਫਰਾਡੋ ਓਰੇਜ਼ ਉਹਨਾਂ ਲਾਜ਼ ਦੇ ਲਈ ਫਾਈਟ ਕਰਦਾ ਸੀ, ਆਪਣੇ ਲੋਕਾਂ ਦੇ ਲਈ, ਤਾਂ ਕਿ ਜੋ ਕਾਮੇ ਆ ਉਹਨਾਂ ਨੂੰ ਉਹਨਾਂ ਦੀ ਤਨਖਾਹ ਠੀਕ ਦਿੱਤੀ ਜਾ ਸਕੇ, ਰਹਿਣ ਦੀ ਕੰਡੀਸ਼ਨ ਵਧੀਆ ਹੋਵੇ, ਕੰਮ ਕਰਨ ਦੀ ਕੰਡੀਸ਼ਨ ਵਧੀਆ ਹੋਵੇ। ਸੋ ਉਹ ਇੱਕ ਬਹੁਤ ਹੀ ਪ੍ਰੋਮੀਨੈਂਟ ਬੰਦਾ ਜਿਹੜਾ ਆ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ ਆਈਸ ਵੱਲੋਂ। ਜੀ ਬਿਲਕੁਲ। ਤੇ ਇੱਥੇ ਵੇਲੇ ਇੱਕ ਹੋਰ ਬ੍ਰੇਕ ਦਾ ਹੋ ਚੱਲਿਆ ਹਰਜੋਤ ਸਿੰਘ ਜੀ, ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ ਬ੍ਰੇਕ ਤੋਂ ਬਾਅਦ। ਤੇ ਸਰੋਤੇ ਤੁਸੀਂ ਵੀ ਜੁੜੇ ਰਹੋ ਪੰਜਾਬੀ USA ਦੇ ਨਾਲ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ, ਤੇ ਬ੍ਰੇਕ ਤੋਂ ਬਾਅਦ ਕੁਝ ਹੋਰ ਖਾਸ ਖਬਰਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਕਰਦੇ ਸੀ। ਆਪਣੇ ਗੁਆਂਢੀ ਮੁਲਕ ਦੇ ਵਿੱਚ ਵੀ ਜਿਹੜੀ ਆ ਕੈਨੇਡੀਅਨ ਬਾਰਡਰ ਸਿਕਿਉਰਿਟੀ ਏਜੰਸੀ ਆ CVSA, ਉਹਨਾਂ ਨੇ ਕਹਿੰਦੇ ਪਈ ਪਿਛਲੇ ਸਾਲ 16,470 ਫੋਰਨ ਨੈਸ਼ਨਲਸ ਇਮੀਗ੍ਰੇਸ਼ਨ ਵਾਇਲੇਸ਼ਨਸ ਦੇ ਤਹਿਤ ਰਿਮੂਵ ਕੀਤੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਆਇਆ। ਪਰ ਬਹੁਤੇ ਲੋਕ ਉਹ ਸੀ ਜਿਹੜੇ ਕਹਿੰਦੇ ਵੀ ਵਿਜ਼ਟਰ ਵੀਜ਼ੇ ਦੇ ਉੱਤੇ ਆ ਕੇ ਇੱਥੇ ਕੰਮ ਕਰਦੇ ਸੀ। 3 ਓਨਟਾਰੀਓ ਦੇ ਜਿਹੜੇ ਬਿਜ਼ਨੈਸਸ ਆ, ਉਹਨਾਂ ਨੂੰ ਵੀ 4 ਲੱਖ ਦੇ ਕਰੀਬ ਜਿਹੜਾ ਫਾਈਨ ਕੀਤਾ ਗਿਆ। ਉਹਨਾਂ ਨੇ 700 ਦੇ ਕਰੀਬ ਜੋ ਇਲੀਗਲ ਲੋਕ ਆ ਉਹਨਾਂ ਨੂੰ ਕੰਮ ਦੇ ਉੱਤੇ ਰੱਖਿਆ ਸੀਗਾ। ਇੱਕ ਹਮੇਸ਼ਾ ਆਪਾਂ ਗੱਲਬਾਤ ਕਰਦੇ ਰਹਿੰਦੇ ਆ, ਕੱਲ ਨੂੰ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ ਹੈਗਾ ਜੇ ਟਿਰਕੀਆਣਾ ਉਹਨਾਂ ਦੇ ਨਾਲ ਵਕੀਲ ਦੇ ਨਾਲ ਵੀ ਆਪਣੇ ਜੋ ਐਡਰੈਸ ਆ ਉਹ ਤੁਸੀਂ ਅਪਡੇਟ ਕਰਕੇ ਰੱਖੋ। ਇਹ ਖਬਰ ਆ ਰਹੀ ਹੈ ਸੈਕਰਾਮੈਂਟੋ ਬੀ ਦੇ ਮੁਤਾਬਕ, ਇੱਕ ਵੈਨਜ਼ੂਏਲਾ ਦਾ ਰਹਿਣ ਵਾਲਾ ਬੰਦਾ ਸੈਕਰਾਮੈਂਟੋ ਦੇ ਵਿੱਚ ਆਪਣਾ ਐਡਰੈਸ ਚੇਂਜ ਕਰਾਉਣ ਗਿਆ। ਵਿਲਫਰੈਡੋ ਰਿਵੇਰੋ ਨਾਂ ਦਾ ਬੰਦਾ ਕਹਿੰਦਾ ਵੀ 3:30 ਵਜੇ ਉੱਠ ਕੇ ਮੈਂ ਆਪਣੇ ਘਰ ਤੋਂ, ਜੋ ਕਿ ਸਿਸਕੀਓ ਕਾਉਂਟੀ ਦੇ ਵਿੱਚ ਹੈਗਾ, ਸੈਕਰਾਮੈਂਟੋ ਆਫਿਸ ਇਮੀਗ੍ਰੇਸ਼ਨ ਦਾ, ਉੱਥੇ ਗਿਆ ਵੀ ਮੇਰਾ ਐਡਰੈਸ ਹੁਣ ਚੇਂਜ ਹੋ ਗਿਆ। ਪਹਿਲਾਂ ਮੈਂ ਸ਼ਿਕਾਗੋ ਰਹਿੰਦਾ ਸੀ, ਹੁਣ ਇੱਥੇ ਰਹਿਣਾ ਹੈਗਾ। ਕਹਿੰਦੇ ਭਈ ਉਹਨੂੰ ਕੁਐਸਚਨ ਕੀਤੇ ਗਏ ਕਈ ਘੰਟੇ, ਉਹ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਹੁਣ ਉਹਨੂੰ ਡਿਪੋਰਟੇਸ਼ਨ ਦੇ ਵਿੱਚ ਪਾ ਦਿੱਤਾ ਗਿਆ ਤੇ ਆਲਰੇਡੀ ਉਹ ਅੰਡਰ ਅਰੈਸਟ ਹੈਗਾ US ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਦੀ ਜੋ ਫੈਸਿਲਿਟੀ ਆ ਵੇਕਰਸਫੀਲਡ ਦੇ ਲਾਗੇ ਉੱਥੇ। ਉਹ ਕਹਿੰਦਾ ਵੀ ਮੈਂ ਤਾਂ ਸਾਰਾ ਕੁਝ ਸਹੀ ਕਰ ਰਿਹਾ ਸੀ, ਵੀ ਜੋ ਰੂਲ ਹੈਗਾ ਵੀ ਜਦੋਂ ਤੁਸੀਂ ਮੂਵ ਹੁੰਦੇ ਹੈਗੇ ਆ ਕਿਤੇ ਵੀ ਆਪਣਾ ਐਡਰੈਸ ਅਪਡੇਟ ਕਰਦੇ ਹੈਗੇ ਆ ਜਾ ਕੇ, ਤੇ ਮੇਬੀ ਹੁਣ ਗਲਤੀ ਕਰ ਲਈ ਵੀ ਜਾਂ ਤਾਂ ਉਹ ਵਕੀਲ ਦੇ ਨਾਲ ਜਾਂਦਾ ਜਾਂ ਵਕੀਲ ਤੋਂ ਕਿਸੇ ਤਰ੍ਹਾਂ ਦੀ ਸਲਾਹ ਲੈਂਦਾ। ਹੁਣ ਆਈਸ ਦੀ ਜਿਹੜੇ ਸਪੋਕਸਪਰਸਨ ਆ ਉਹਨਾਂ ਨੇ ਕਨਫਰਮ ਵੀ ਕੀਤਾ ਵੀ ਜੋ ਰਾਵੇਰੋ ਆ ਉਸ ਨੂੰ ਅਰੈਸਟ ਕੀਤਾ ਗਿਆ ਆ, ਕਿਉਂਕਿ ਉਹਦੀ ਕਹਿੰਦੇ ਵੀ ਜਿਹੜੀ ਪੈਰੋਲ ਆ ਉਹ ਰਿਵੋਕ ਕਰ ਦਿੱਤੀ ਗਈ ਆ ਮਾਰਚ 27 ਨੂੰ ਜਦੋਂ ਹੀ ਉਹ ਗਿਆ। ਤੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਾਹਤੇ ਉਹਦੀ ਜਿਹੜੀ ਪੈਰੋਲ ਆ ਉਸ ਨੂੰ ਰਿਵੋਕ ਕੀਤਾ ਗਿਆ, ਪਰ ਹਜੇ ਉਹ ਕਸਟਡੀ ਦੇ ਵਿੱਚ ਹੈਗਾ ਜਦੋਂ ਤੱਕ ਉਹਦੀ ਜਿਹੜੀ ਡਿਊਰੇਸ਼ਨ ਆਫ ਹਿਸ ਇਮੀਗ੍ਰੇਸ਼ਨ ਰਿਮੂਵਲ ਪ੍ਰੋਸੀਡਿੰਗ ਆ। ਸੋ ਬੜੀ ਹੈਰਾਨੀ ਦੀ ਖਬਰ ਆ ਵੀ ਬੰਦਾ ਆਪਣਾ ਐਡਰੈਸ ਚੇਂਜ ਕਰਾਉਣ ਗਿਆ ਤੇ ਉਹਨੂੰ ਉੱਥੇ ਜਿਹੜਾ ਅਰੈਸਟ ਕਰ ਲਿਆ ਗਿਆ ਆਈਸ। ਜੀ ਬਿਲਕੁਲ। ਤੇ ਆਪਾਂ ਇਹ ਵੀ ਦੇਖਿਆ ਕਿ ਜਿਹੜੇ ਲੋਕ ਆਈਸ ਦੀਆਂ ਡੇਟਸ ਦੇ ਉੱਤੇ ਗਏ ਆ ਉਹਨਾਂ ਨੂੰ ਸੱਦਿਆ ਗਿਆ ਸੀਗਾ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਡਿਟੇਨ ਕਰ ਲਏ ਗਏ ਉਦੋਂ ਗਏ ਹੋਏ। ਇਸ ਕਰਕੇ ਬਹੁਤ ਸਾਰੇ ਲੋਕ ਜਾਣ ਤੋਂ ਗੁਰੇਜ਼ ਵੀ ਕਰਦੇ, ਪਰ ਆਪਾਂ ਇਮੀਗ੍ਰੇਸ਼ਨ ਸ਼ੋਅ ਦੇ ਵਿੱਚ ਇਹ ਵੀ ਸੁਣਿਆ ਵੀ ਤੁਸੀਂ ਕੋਈ ਵੀ ਜਿਹੜੀ ਡੇਟ ਦਿੱਤੀ ਹੋਈ ਆ ਉਹਨਾਂ ਨੇ ਉਹਨੂੰ ਤੁਸੀਂ ਸਕਿਪ ਨਹੀਂ ਕਰ ਸਕਦੇ ਕਿਸੇ ਵੀ ਹਾਲਤ ਦੇ ਵਿੱਚ। ਸੋ ਹਮੇਸ਼ਾ ਹੀ ਆਪਾਂ ਜਿਸ ਦਿਨ ਤੋਂ ਇਹ ਸਾਰੇ ਵਰਤਾਰੇ ਚੱਲੇ ਨੇ ਉਸ ਦਿਨ ਤੋਂ ਪੰਜਾਬੀ ਰੇਡੀਓ USA ਦੇ ਇਸ ਮੰਚ ਦੇ ਉੱਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਇਹੀ ਗੁਹਾਰ ਲਾ ਰਹੇ ਹਾਂ ਕਿ ਤੁਹਾਡਾ ਕਿਸੇ ਵੀ ਤਰੀਕੇ ਦਾ ਕੋਈ ਵੀ ਇਮੀਗ੍ਰੇਸ਼ਨ ਮੈਟਰ ਆ ਆਪਣੇ ਵਕੀਲ ਦੇ ਨਾਲ ਸਲਾਹ ਜ਼ਰੂਰ ਕਰੋ। ਕ੍ਰਾਈਮ ਤੋਂ ਬਚੋ, ਸ਼ਰਾਰਤਾਂ ਤੋਂ ਬਚੋ, ਕਿਸੇ ਵੀ ਤਰ੍ਹਾਂ ਦੀ ਜਿਹੜੀ ਗੈਰ ਕਾਨੂੰਨੀ ਗੈਰ ਸਮਾਜਿਕ ਕੋਈ ਗਤੀਵਿਧੀ ਆ, ਸਰਗਰਮੀ ਆ, ਉਹਦੇ ਤੋਂ ਬਚੋ। ਪਤਾ ਕੋਈ ਨਹੀਂ ਕਿੰਨੀਆਂ ਚੀਜ਼ਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਵੀ ਉਹ ਬੰਦੇ ਦਾ ਆਹ ਸੀਗਾ ਸਿਸਟਮ ਤੇ ਆਹ ਸੀਗਾ। 50 ਸਾਲਾਂ ਦੀ ਗ੍ਰੀਨ ਕਾਰਡ ਹੋਲਡਰ ਬੀਬੀ ਜਿਹੜੀ ਆ ਉਹ ਚੱਕੀ ਗਈ ਸਿਰਫ ਇਸ ਕਰਕੇ ਵੀ ਉਹ ਇੱਕ ਮਾਮਲੇ ਦੇ ਵਿੱਚ ਉਹਦੀ ਸ਼ਮੂਲੀਅਤ ਸੀਗੀ, ਕ੍ਰਿਮੀਨਲ ਮਾਮਲੇ ਦੇ ਵਿੱਚ ਜੁਰਮਾਨਾ ਹੋਇਆ ਸੀ, ਪਰ ਪਤਾ ਕੋਈ ਨਹੀਂ ਕਦੋਂ ਕੀ ਹੋ ਜਾਣਾ। ਸੋ ਇਸ ਕਰਕੇ ਰਿਕਾਰਡ ਸਾਫ਼ ਸੁਥਰਾ ਤੇ ਆਪਣੇ ਆਪ ਨੂੰ ਜਿਹੜਾ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਕਿਸੇ ਵੀ ਵਕੀਲ ਦੀ ਸਲਾਹ ਲੈ ਕੇ ਜਾਂ ਸਲਾਹ ਤੋਂ ਬਿਨਾਂ ਕੋਈ ਵੀ ਕਦਮ ਜਿਹੜਾ ਆਪਣੇ ਪੱਧਰ ਤੇ ਨਾ ਚੁੱਕੋ, ਉਹ ਕਦਮ ਤੁਹਾਨੂੰ ਕਾਫੀ ਮਹਿੰਗਾ ਸਾਬਤ ਹੋ ਸਕਦਾ। ਜਾਂਦੇ ਇੱਕ ਆਪਾਂ ਅਨਾਉਂਸਮੈਂਟ ਵੀ ਕਰਨੀ ਆ ਤੇ ਆਪਣੇ ਜਿੰਨੇ ਪੰਜਾਬੀ ਰੇਡੀਓ USA ਦੇ ਜੋ ਸਰੋਤੇ ਆ ਉਹਨਾਂ ਨੂੰ ਬੇਨਤੀ ਵੀ ਕਰਨੀ ਆ, ਖਾਸ ਕਰਕੇ ਜਿਹੜੇ ਸੈਕਰਾਮੈਂਟੋ ਦੇ ਆਲੇ ਦੁਆਲੇ ਰਹਿੰਦੇ ਜਾਂ ਦੂਰ ਵੀ ਰਹਿੰਦੇ ਆ। ਡਾਕਟਰ ਜਸਮੀਤ ਕੌਰ ਬੈਂਸ ਜੋ ਆਪਣੇ ਅਸੈਂਬਲੀ ਮੈਂਬਰ ਹੈਗੇ ਆ ਡਲੀਨੋ ਤੋਂ, ਜਿਨ੍ਹਾਂ ਨੇ ਹੁਣ ਜਿਹੜਾ ਬਿੱਲ ਆ ਉਹ ਲਿਆਂਦਾ ਵੀ ਸੀ ਜਿਹੜਾ ਟ੍ਰਾਂਸਨੈਸ਼ਨਲ ਆਪਰੇਸ਼ਨ ਵਾਲਾ, ਪਹਿਲੀ ਉਹ ਹੀਅਰਿੰਗ ਦੇ ਵਿੱਚ ਪਾਸ ਵੀ ਹੋਇਆ ਤੇ ਹਜੇ ਅੱਗੇ ਚੱਲਣਾ ਆ। ਉਹਨਾਂ ਵੱਲੋਂ ਇਹ ਅਨਾਉਂਸਮੈਂਟ ਆਈ ਆ ਵੀ ਵਿਸਾਖੀ ਮਨਾਈ ਜਾ ਰਹੀ ਆ ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਵਿਖੇ। ਸੋ ਸੈਕਰਾਮੈਂਟੋ ਜਿਹੜੀ ਕੈਲੀਫੋਰਨੀਆ ਕੈਪੀਟਲ ਦੀ ਬਿਲਡਿੰਗ ਆ 1315 10th ਸਟਰੀਟ, ਇਹ ਅਪ੍ਰੈਲ 7 ਨੂੰ ਜੀ ਸੋਮਵਾਰ ਨੂੰ 11 ਵਜੇ ਤੋਂ ਲੈ ਕੇ 1 ਵਜੇ ਤਾਈਂ, ਸੋ ਐਗਜ਼ੈਕਟ ਟਾਈਮ 11 ਵਜੇ ਆ, 10:30 ਵਜੇ ਦਾ ਲਿਖਿਆ ਉਹਨੇ, 11 ਤੋਂ ਲੈ ਕੇ 1 ਤਾਈਂ ਸ਼ੁਰੂ ਹੋਊਗਾ। ਵਿਸਾਖੀ ਮਨਾਈ ਜਾਊਗੀ ਤੇ ਨਾਲ ਦੀ ਨਾਲ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਉਸ ਦੀ ਬਾਬਤ ਐਗਜ਼ੀਬਿਸ਼ਨ ਵੀ ਲਾਈ ਗਈ ਆ, ਹਿਸਟਰੀ ਵੀ ਆ ਤੇ ਕਮਿਊਨਿਟੀ ਮੀਟ ਐਂਡ ਗ੍ਰੀਟ ਹੈਗੀ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਜਿਸ ਤਰ੍ਹਾਂ ਉਸ ਦਿਨ ਆਪਾਂ ਉਸ ਬਿੱਲ ਦੇ ਹੱਕ ਦੇ ਵਿੱਚ ਪਹੁੰਚੇ ਸੀ, ਇਹ ਵਿਸਾਖੀ ਦੇ ਸੰਬੰਧ ਦੇ ਵਿੱਚ ਆ। ਇਹ ਵੀ ਇੱਕ ਹਿਸਟੋਰੀਕਲ ਮੂਵਮੈਂਟ ਇਹ ਹੁੰਦੀ ਆ ਕਿਉਂਕਿ ਕੱਲਾ ਉਹਨਾਂ ਨੇ ਨਹੀਂ ਹੋਣਾ, ਹੋਰ ਵੀ ਉੱਥੇ ਇਲੈਕਟਡ ਆਫੀਸ਼ੀਅਲਸ ਹੋਣਗੇ
ਤੇ ਆਪਾਂ ਨੂੰ ਵੱਧ ਤੋਂ ਵੱਧ ਉੱਥੇ ਜਿਹੜਾ ਪਹੁੰਚਣਾ ਚਾਹੀਦਾ 11 ਵਜੇ ਤੋਂ ਲੈ ਕੇ 1 ਵਜੇ ਤਾਈਂ। ਸੋਮਵਾਰ ਨੂੰ ਆ ਜਿੰਨੇ ਗੁਰੂ ਘਰ ਆ ਸੈਕਰਾਮੈਂਟੋ ਏਰੀਏ ਦੇ ਜਾਂ ਹੋਰ ਯੂਬਾ ਸਿਟੀ ਇੱਧਰ ਸਟਾਕਟਨ ਲੋਡਾਈ ਏਰੀਏ ਦੇ ਉਹਨਾਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਆ ਵੀ ਆਪਣੇ, ਕਿਉਂਕਿ ਉਸ ਟਾਈਮ ਦੇ ਉੱਤੇ ਗੁਰੂ ਘਰਾਂ 'ਚ ਕੋਈ ਖਾਸ ਪ੍ਰੋਗਰਾਮ ਵੀ ਨਹੀਂ ਹੁੰਦੇ ਸਵੇਰੇ 10 10:30 ਤੋਂ ਬਾਅਦ, ਤੇ ਕਈ ਗੁਰੂ ਘਰਾਂ ਦੇ ਵਿੱਚ ਆਪਣੇ ਸਿੰਘ ਸੇਵਾਦਾਰ ਰਹਿੰਦੇ ਆ। ਸੋ ਜ਼ਰੂਰ ਉੱਥੇ ਵੱਧ ਤੋਂ ਵੱਧ ਪਹੁੰਚੋ। ਇਹ ਵੀ ਇੱਕ ਤਰ੍ਹਾਂ ਨਾਲ ਹਿਸਟਰੀ ਬਣਦੀ ਆ, ਵਿਸਾਖੀ ਮਨਾਈ ਜਾਣੀ ਆ, ਨਾਲ ਦੀ ਨਾਲ ਜੋ ਸਿੱਖਾਂ ਦਾ ਕਤਲੇਆਮ ਹੋਇਆ ਸੀ ਉਹ ਐਗਜ਼ੀਬਿਸ਼ਨ ਆ। ਸੋ ਬਹੁਤ ਸਾਰੇ ਜਿਹੜੇ ਅਮਰੀਕਨ ਸਿਟੀਜ਼ਨਸ ਆ ਉਹ ਵੀ ਉੱਥੇ ਆਉਣਗੇ। ਉੱਥੇ ਦੇ ਜੋ ਸਟੇਟ ਕੈਪੀਟਲ 'ਚ ਇੰਪਲਾਈ ਕੰਮ ਕਰਦੇ ਆ, ਉੱਥੇ ਦੇ ਇਲੈਕਟਡ ਆਫੀਸ਼ੀਅਲਸ, ਹੋਰ ਅਸੈਂਬਲੀ ਮੈਂਬਰ, ਸੈਨੇਟਰ ਹੈਗੇ ਆ, ਉਹ ਵੀ ਦੇਖੂਗੇ ਵੀ ਸਿੱਖਾਂ ਨਾਲ ਕਿੰਨਾ ਕੁ ਧੱਕਾ ਹੋਇਆ ਸੀ। ਪਲੱਸ ਵਿਸਾਖੀ ਵੀ ਮਨਾਉਣੀ ਆ। ਸੋ ਵੱਧ ਤੋਂ ਵੱਧ ਸਾਰਿਆਂ ਨੂੰ ਬੇਨਤੀ ਆ ਪਹੁੰਚੋ 11 ਵਜੇ ਤੋਂ ਲੈ ਕੇ 1 ਵਜੇ ਤਾਈਂ। ਕੈਪੀਟਲ ਬਿਲਡਿੰਗ ਸੈਕਰਾਮੈਂਟੋ, ਜੋ ਸੈਕਰਾਮੈਂਟੋ ਦੀ ਕੈਪੀਟਲ ਆ, 1315 10th ਸਟਰੀਟ ਸੈਕਰਾਮੈਂਟੋ, 1315 10th ਸਟਰੀਟ ਸੈਕਰਾਮੈਂਟੋ, ਰੂਮ ਨੰਬਰ 317 ਆ ਜੀ। ਸੋ ਇਹ ਜਿਹੜਾ ਫਲਾਇਰ ਆ ਇਹ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕਰ ਦਾਂਗੇ। ਸੋ ਸੋਮਵਾਰ ਨੂੰ ਜ਼ਰੂਰ ਪਹੁੰਚੋ, ਸਾਰਿਆਂ ਨੂੰ ਬੇਨਤੀ ਹੈ ਜੀ। ਬਿਲਕੁਲ। ਸੋ ਇੱਥੇ ਹੀ ਸਮਾਂ ਇਜਾਜ਼ਤ ਨਹੀਂ ਦਿੰਦਾ, ਹੁਣ ਆਪਾਂ ਪ੍ਰੋਗਰਾਮ ਆਪਰੇਟ ਅਮਰੀਕਾ ਨੂੰ ਇੱਥੇ ਸਮਾਪਤ ਕਰਦੇ ਹਾਂ। ਪੰਜਾਬੀ ਰੇਡੀਓ USA ਦੇ ਤੇ ਪੰਜਾਬੀ TV USA ਦੇ ਸੋਸ਼ਲ ਮੀਡੀਆ ਮੰਚ YouTube, Facebook, Instagram, TikTok ਦੇ ਉੱਤੇ ਜ਼ਰੂਰ ਪੰਜਾਬੀ ਰੇਡੀਓ USA ਦੇ ਨਾਲ ਜੁੜੋ ਤਾਂ ਜੋ ਆਪਣਾ ਇਹ ਕਾਫਲਾ ਹੋਰ ਵੱਡਾ ਹੋਵੇ ਤੇ ਜਿਹੜੀ ਇਹ ਅਹਿਮ ਜਾਣਕਾਰੀਆਂ ਕਲਿੱਪਸ ਦੇ ਰੂਪ ਦੇ ਵਿੱਚ ਆਪਾਂ ਉੱਥੇ ਸਾਂਝੀਆਂ ਕਰਦੇ ਹਾਂ ਉਹ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੇ ਦਰਸ਼ਕਾਂ ਸਰੋਤਿਆਂ ਦੇ ਨਾਲ ਆਪਾਂ ਸਾਂਝੀਆਂ ਕਰ ਸਕੀਏ। ਹਰਜੋਤ ਸਿੰਘ ਜੀ ਲਈਏ ਜੀ ਇਜਾਜ਼ਤ ਜੀ ਮੇਰੇ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।